ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ, 60% ਤੱਕ ਕਰਜ਼ਾ ਮਾਫ ਕਰਵਾ ਸਕਦੇ ਨੇ। ਕਾਲ 8888889914 888 888 9914। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408 722 7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਅੱਜ ਪੂਰੀ ਦੁਨੀਆ ਦੇ ਵਿੱਚ ਜਿਹੜੀਆਂ ਦੁਨੀਆ ਦੀਆਂ ਸਟਾਕ ਮਾਰਕੀਟਸ ਆ ਉਹ ਬਲੀਡ ਕਰ ਰਹੀਆਂ, ਰੈੱਡ ਦੇ ਵਿੱਚ ਆ। ਅਮਰੀਕਾ ਦੇ ਵਿੱਚ ਵੀ ਜਿਹੜੀ ਸਟਾਕ ਮਾਰਕੀਟ ਆ ਇੱਕ ਟਾਈਮ ਦੇ ਉੱਤੇ 800 ਪੁਆਇੰਟ ਡਾਊਨ ਚਲੇ ਗਏ ਸੀ। ਕਾਰਨ ਗ੍ਰੀਨਲੈਂਡ ਨੂੰ ਲੈ ਕੇ ਆ ਤੇ ਨਾਲ ਦੀ ਨਾਲ ਜੋ ਟੈਰਿਫਸ ਨੂੰ ਲੈ ਕੇ ਆ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਕਿਹਾ ਵੀ ਜਿਹੜੀਆਂ 8 ਯੂਰਪੀਅਨ ਕੰਟਰੀਜ਼ ਹੈਗੀਆਂ ਉਹਨਾਂ ਦੇ ਉੱਤੇ ਜੋ ਟੈਰਿਫਸ ਆ ਉਹ ਲਾਣੇ ਹੈਗੇ ਆ। ਜਿਸ ਟਾਈਮ ਆਪਾਂ ਤੁਹਾਡੇ ਨਾਲ ਗੱਲਬਾਤ ਕਰ ਰਹੇ ਹਾਂ ਉਸ ਟਾਈਮ ਡਾਓ ਜੋਨ ਇੰਡਸਟਰੀਅਲ 534.80 ਡਾਊਨ ਆ, ਨੈਸਡੈਕ 337.64 ਤੇ S&P ਇੰਡੈਕਸ ਜਿਹੜਾ ਆ ਉਹ 86.03 ਡਾਊਨ ਹੈਗਾ, ਕਿਉਂਕਿ ਪਿਛਲੇ ਲੰਮੇ ਸਮੇਂ 'ਚ ਜਿਹੜੀ ਸਟਾਕ ਮਾਰਕੀਟ ਆ ਉਹ ਕਾਫੀ ਉੱਪਰ ਜਾ ਰਹੀ ਸੀ। ਹਾਲਾਂਕਿ ਅੱਜ ਦੀ ਡੇਟ ਜਿਹੜੀ ਸਟਾਕ ਮਾਰਕੀਟ ਆ ਉਹ 48,824.53 ਦੇ ਉੱਤੇ ਹੈਗੀ ਆ। ਵੀਕਐਂਡ ਦੇ ਦੌਰਾਨ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੀਆਂ 8 ਨੈਟੋ ਕੰਟਰੀਜ਼ ਹੈਗੀਆਂ ਆ ਉਹਨਾਂ ਦੇ ਉੱਤੇ ਆਪਾਂ 10% ਇੰਪੋਰਟ ਜੋ ਹੁੰਦਾ ਆ ਉਹਦੇ ਡਿਊਟੀਜ਼ ਲਾਵਾਂਗੇ, ਤੇ ਜੇ ਉਹ ਡੈਨਿਸ਼ ਟੈਰੀਟਰੀ ਜਿਹੜੀ ਗ੍ਰੀਨਲੈਂਡ ਆ ਜਿਸ ਨੂੰ ਆਪਾਂ ਆਪਣੇ ਕਬਜ਼ੇ 'ਚ ਲੈਣਾ ਚਾਹੁੰਦੇ ਆ ਉਹਦੇ ਉੱਤੇ ਉਹ ਸਾਥ ਨਹੀਂ ਦਿੰਦੇ ਹੈਗੇ। ਤੇ ਉਹਨਾਂ ਨੇ ਇਹ ਕਿਹਾ ਵੀ ਜੇ ਇਸ ਤੋਂ ਵੀ ਨਹੀਂ ਮੰਨੇ ਤੇ ਫਿਰ ਮਈ ਜਾਂ ਜੂਨ ਮਹੀਨੇ ਦੇ ਵਿੱਚ ਇਹ 25% ਜੋ ਟੈਰਿਫ ਆ ਉਹਦੇ ਉੱਤੇ ਲਾਇਆ ਜਾਊਗਾ। ਸੋ ਉਹਨੂੰ ਦੇਖਦੇ ਹੋਏ ਅੱਜ ਸਟਾਕ ਮਾਰਕੀਟਸ ਅਮਰੀਕਾ ਦੀ ਤਾਂ ਡਾਊਨ ਗਈ ਆ, ਬਾਕੀ ਮੁਲਕਾਂ ਦੇ ਵਿੱਚ ਵੀ ਇੰਡੀਆ ਦੀ ਵੀ ਸਟਾਕ ਮਾਰਕੀਟ ਦਾ ਜਿਹੜਾ ਆ ਕਾਫੀ ਬੁਰਾ ਹਾਲ ਇਸ ਟਾਈਮ ਹੋ ਰਿਹਾ ਹੈਗਾ ਆ। ਟਰੰਪ ਉਹਨਾਂ ਨੇ ਤਾਂ ਇੱਥੋਂ ਤੱਕ ਕਿਹਾ ਵੀ 200% ਟੈਰਿਫ ਆਪਾਂ ਫ੍ਰੈਂਚ ਵਾਈਨਸ ਤੇ ਜਿਹੜੀ ਸ਼ੈਂਪੇਨ ਆ ਉਹਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਤੇ ਇਹਦੇ ਨਾਲ ਜਿਹੜਾ ਅਸਰ ਆ ਉਹ ਅਮਰੀਕਾ ਦੇ ਉੱਤੇ ਵੀ ਬਹੁਤ ਜ਼ਿਆਦਾ ਪਊਗਾ। ਬਹੁਤ ਜੋ ਮਟੀਰੀਅਲ ਬਾਈ ਕਰਦੇ ਹੈਗੇ ਆਪਾਂ ਵੱਖ-ਵੱਖ ਮੁਲਕਾਂ ਤੋਂ, ਸੋ ਉਹ ਕਾਫੀ ਜਿਹੜਾ ਮਹਿੰਗਾ ਹੋ ਜਾਊਗਾ। 3M ਬਹੁਤ ਵੱਡੀ ਕੰਪਨੀ ਆ, ਤੁਹਾਨੂੰ ਪਤਾ ਹੀ ਆ। ਉਹਦੇ CEO ਜੋ ਆ ਉਹਨਾਂ ਨੇ ਅੱਜ ਇਹ ਕਿਹਾ ਵੀ 8 ਯੂਰਪੀਅਨ ਨੇਸ਼ਨਸ ਦੇ ਉੱਤੇ ਜੇ ਜੋ ਟੈਰਿਫ ਦੀ ਗੱਲ ਦੇਖਦੇ ਜਾਈਏ ਤਾਂ 30 ਮਿਲੀਅਨ ਤੋਂ ਲੈ ਕੇ 40 ਮਿਲੀਅਨ ਡਾਲਰ ਦਾ ਇੰਪੈਕਟ ਇੱਕ ਸਾਲ 'ਚ ਹੋਊਗਾ ਫॉर ਦਾ ਮਟੀਰੀਅਲਸ ਮੇਕਰ। ਸੋ CEO ਬਿਲ ਬਰਾਊਨ ਨੇ ਕਿਹਾ ਵੀ 3M ਆ ਉਹ 250 ਮਿਲੀਅਨ ਡਾਲਰ ਦੀ ਗੁੱਡਸ ਯੂਰਪ ਤੋਂ ਐਨੂਅਲੀ ਇਹ ਇੰਪੋਰਟ ਕਰਦੇ। ਸੋ ਇੱਕ ਕੰਪਨੀ ਦੇ ਉੱਤੇ ਇੰਨਾ ਅਸਰ ਪਊਗਾ, ਸੋ ਬਾਕੀਆਂ ਦੇ ਉੱਤੇ ਜਿਹੜਾ ਕਿੰਨਾ ਅਸਰ ਪੈ ਸਕਦਾ। ਜੀ ਬਿਲਕੁਲ, ਇਹ ਸਾਰਾ ਮਸਲਾ ਜਿਹੜਾ ਉਹ ਕਾਫੀ ਜਿਹੜਾ ਉਹ ਤੂਲ ਫੜ ਚੁੱਕਾ ਆ। ਹੁਣ ਪ੍ਰੋਬਲਮ ਇਹਦੇ ਵਿੱਚ ਹਰਜੋਤ ਸਿੰਘ ਜੀ ਇਹ ਆ ਗਈ, ਟਰੰਪ ਹੋਣਾ ਨੇ ਜਿਹੜੀ ਇੱਕ ਪ੍ਰਾਈਵੇਟ ਚੈਟ ਸੀਗੀ ਮਕਰੋਨ ਦੇ ਨਾਲ ਉਹ ਰਿਲੀਜ਼ ਕਰਤੀ ਕੱਲ। ਜਿਹੜੀ ਆ ਉਹਨਾਂ ਨੇ ਚਿੱਠੀ ਨਾਰਵੇ ਨੂੰ ਜਿਹੜੀ ਘੱਲੀ ਸੀ ਵੀ ਤੁਸੀਂ ਪੀਸ ਪ੍ਰਾਈਜ਼ ਮੈਨੂੰ ਨਹੀਂ ਦਿੱਤਾ ਨੋਬਲ ਵਾਲਾ, ਤੇ ਇਸ ਲਈ ਹੁਣ ਮੈਂ ਪੀਸ ਦੀ ਬਾੜੀ ਗੱਲ ਨਹੀਂ ਕਰਨੀ ਤੇ ਗ੍ਰੀਨਲੈਂਡ ਨੂੰ ਮੈਂ ਤਾਂ ਜਿਹੜਾ ਆ ਉਹ ਹਥਿਆਉਣ ਦੀ ਗੱਲ ਕਰ ਰਿਹਾ ਆ। ਮਕਰੋਨ ਦਾ ਜਿਹੜਾ ਟੈਕਸਟ ਆਇਆ ਸੀ ਟਰੰਪ ਹੋਣਾ ਨੇ ਉਹ ਸਿੱਧਾ ਹੀ ਉਹ ਇੱਕ ਹਿਸਾਬ ਦੇ ਨਾਲ ਜਿੱਦਾਂ ਕਹਿ ਲਓ ਵੀ ਪ੍ਰਾਈਵੇਟ ਲੀਡਰ ਇੱਕ ਦੂਜੇ ਨਾਲ ਗੱਲ ਕਰਦੇ ਆ, ਉਹ ਉਹਨਾਂ ਨੇ ਜਨਤਕ ਜਿਹੜਾ ਉਹ ਕਰ ਦਿੱਤਾ। ਤੇ ਉਸ ਤੋਂ ਬਾਅਦ ਦੇ ਵਿੱਚ ਹੁਣ ਡੇਵੋਸ ਦੇ ਵਿੱਚ ਜਿਹੜੀ ਵਰਲਡ ਇਕਨੋਮਿਕ ਫੋਰਮ ਹੋ ਰਹੀ ਆ, ਉੱਥੇ ਜਿਹੜਾ ਇਹਨਾਂ ਨੇ ਜਾਣਾ ਆ ਉਸ ਤੋਂ ਪਹਿਲਾਂ ਹੀ ਯੂਰਪ ਆ ਉਸ ਨੂੰ ਇੱਕ ਹਿਸਾਬ ਦੇ ਨਾਲ ਇਹਨਾਂ ਨੇ ਨਿਚੋੜ ਦਿੱਤਾ ਹੈਗਾ। ਟਰੰਪ ਹੋਣਾ ਨੇ ਖਲਾਰਾ ਜਿਹੜਾ ਹੈ ਚੰਗਾ ਜਿਹੜਾ ਇਸ ਟਾਈਮ ਪੈ ਚੁੱਕਾ ਆ। ਮਕਰੋਨ ਜਿਹੜਾ ਆਪਣੇ ਉਸ ਟੈਕਸਟ ਦੇ ਵਿੱਚ ਇਹ ਕਹਿੰਦਾ ਹੈ ਵੀ ਆਪਣੇ ਜਿਹੜੇ ਕਈ ਜਿਹੜੇ ਇਸ਼ੂਜ਼ ਹੈਗੇ ਆ ਉਹਦੇ ਉੱਤੇ ਆਪਾਂ ਸਹਿਮਤ ਆ, ਚਾਹੇ ਉਹ ਸੀਰੀਆ ਵਾਲਾ ਆ ਤੇ ਚਾਹੇ ਕੋਈ ਹੋਰ ਆ, ਪਰ ਆਪਾਂ ਕਿਉਂ ਨਾ ਮੀਟਿੰਗ ਜਿਹੜੀਆਂ ਇਸ ਦੇ ਬਾਬਤ ਹੋਰ ਜਿਹੜੀਆਂ ਉਹ ਕਰੀਏ। ਹੁਣ ਇਸ ਦੇ ਜਿਹੜੇ ਕ੍ਰਿਟਿਕ ਆ ਉਹ ਇਹ ਕਹਿ ਰਹੇ ਆ, ਕਹਿੰਦੇ ਵੀ ਇੱਕ ਜਿਹੜਾ ਲੀਡਰ ਜਦੋਂ ਦੂਜੇ ਸਟੇਟ ਦੇ ਹੈੱਡ ਨੂੰ ਇਸ ਤਰੀਕੇ ਦੇ ਨਾਲ ਟੈਕਸਟ ਕਰਦਾ ਹੈ ਜਾਂ ਪਰਸਨਲ ਮੈਸੇਜ ਕਰਦਾ ਆ, ਉਹ ਇਹ ਸੋਚ ਕੇ ਕਰਦਾ ਹੈ ਵੀ ਇਹ ਜਨਤਕ ਨਹੀਂ ਹੋਣਗੇ, ਆਪਸ ਦੇ ਵਿੱਚ ਕੋਈ ਮਸਲਾ ਜਿਹੜਾ ਸੁਲਝਾਉਣ ਵਾਲੇ ਪਾਸੇ ਨੂੰ ਗੱਲ ਵਧੂਗੀ। ਪਰ ਟਰੰਪ ਹੁਣਾਂ ਨੇ ਉਹ ਜਿਹੜਾ ਪ੍ਰਾਈਵੇਟ ਮੈਸੇਜ ਜਿਹੜਾ ਜਨਤਕ ਕੀਤਾ ਆ ਉਹਦੇ ਨਾਲ ਹੁਣ ਲਾਲਾ ਜਿਹੜੀ ਆ ਹਾਹਾਕਾਰ ਜਿਹੜੀ ਖਾਸ ਕਰਕੇ ਯੂਰਪ ਦੇ ਵਿੱਚ ਜ਼ਿਆਦਾ ਜਿਹੜੀ ਉਹ ਮਚ ਚੁੱਕੀ ਆ। ਸੋ ਯੂਰਪ ਦੇ ਪੈਰਾਂ ਹੇਠੋਂ ਜਿਹੜੀ ਜ਼ਮੀਨ ਆ ਉਹ ਇਸ ਟਾਈਮ ਨਿਕਲ ਚੁੱਕਾ ਆ। ਸੋ US ਦੇ ਜਿਹੜੇ ਐਲਾਈਜ਼ ਆ ਯੂਰਪ ਦੇ ਵਿੱਚ ਹੁਣ ਉਹਨਾਂ ਨੂੰ ਆਪੋ ਤਾਂ ਆਪ ਪਈ ਆ
ਵੀ ਹੁਣ ਟਰੰਪ ਹੋਣਾ ਦੇ ਨਾਲ ਗੱਲ ਕਰੀਏ ਜਾਂ ਨਾ ਕਰੀਏ, ਕਿਉਂਕਿ ਇਹਨਾਂ ਦਾ ਕੀ ਭਰੋਸਾ ਕੱਲ ਨੂੰ ਫਿਰ ਜਿਹੜਾ ਉਹ ਟੈਕਸਟ ਆ ਉਹ ਜਾਂ ਕੋਈ ਵੀ ਆਪਾਂ ਗੱਲ ਕਰਦੇ ਆ ਵੀ ਉਹ ਸਿੱਧਾ ਜਿਹੜਾ ਨਾਲ ਦੇ ਨਾਲ ਉਹ ਜਨਤਕ ਜਿਹੜਾ ਉਹ ਕਰ ਦੇਣਗੇ। ਸੋ ਮੈਕਰੋਨ ਜਿਹੜੇ ਆ ਉਹ ਕਹਿੰਦੇ ਵੀ ਬਾਅਦ ਦੇ ਵਿੱਚ ਕਹਿੰਦੇ ਵੀ ਟਰੰਪ ਹੋਣਾ ਨੂੰ ਟੈਕਸਟ ਦੇ ਵਿੱਚ ਉਹਨਾਂ ਨੇ ਕਿਹਾ ਵੀ ਤੁਸੀਂ ਗ੍ਰੀਨਲੈਂਡ ਦੇ ਵਿੱਚ ਕੀ ਕਰਨਾ ਹੈ, ਵਾਟ ਆਰ ਯੂ ਡੂਇੰਗ ਔਨ ਗ੍ਰੀਨਲੈਂਡ, ਆਈ ਡੂ ਨਾਟ ਅੰਡਰਸਟੈਂਡ ਵਾਟ ਯੂ ਆਰ ਡੂਇੰਗ ਔਨ ਗ੍ਰੀਨਲੈਂਡ। ਤੇ ਕਹਿੰਦੇ ਵੀ ਫ੍ਰੈਂਚ ਅਫੀਸ਼ੀਅਲ ਨੇ ਵੀ ਬਾਅਦ ਦੇ ਵਿੱਚ ਇਸ ਨੂੰ ਜਨਤਕ ਜਿਹੜਾ ਉਹ ਕਨਫਰਮ ਜਿਹੜਾ ਉਹ ਕਰ ਦਿੱਤਾ ਸੀਗਾ। ਪਰ ਮੈਕਰੋਨ ਦਾ ਜਿਹੜਾ ਉਹ ਟੈਕਸਟ ਆ ਹੁਣ ਇੱਕ ਹਿਸਾਬ ਦੇ ਨਾਲ ਇਹ ਕਹਿ ਲਓ ਵੀ ਇਹ ਹਰਜੋਤ ਸਿੰਘ ਜੀ ਜਿਹੜਾ ਬਲੱਡ ਬਾਥ ਇਸ ਟਾਈਮ ਉਧਰਲੇ ਪਾਸੇ ਚੱਲ ਰਿਹਾ ਆ ਉਹਦੇ ਵਿੱਚ ਕਿਤੇ ਨਾ ਕਿਤੇ ਇਹ ਵੀ ਇੱਕ ਕਾਰਨ ਆ, ਇਹ ਦੇਖਦੇ ਹੋਏ ਵੀ ਜਿਹੜੇ ਟਰੰਪ ਹੋਣੀ ਕੋਈ ਵੀ ਚੀਜ਼ ਇਸ ਨੂੰ ਲੈ ਕੇ ਅੱਗੇ ਜਿਹੜੀ ਉਹ ਨਹੀਂ ਵਧਾ ਰਹੇ। ਇੱਕ ਫੋਟੋ ਜਿਹੜੀ ਕੱਲ ਦੀ ਇੱਕ ਹੋਰ ਰਿਲੀਜ਼ ਹੋਈ ਹੈ ਜਿਸ ਦੇ ਵਿੱਚ ਮੀਟਿੰਗ ਜਿਹੜੀ ਚੱਲ ਰਹੀ ਹੈ ਟਰੰਪ ਹੋਣਾ ਦੀ, ਤੇ ਉੱਥੇ ਮੈਪ ਆ, ਮੈਪ ਦੇ ਵਿੱਚ USA ਉੱਤੇ ਕੈਨੇਡਾ ਤੇ ਨਾਲ ਗ੍ਰੀਨਲੈਂਡ, ਤੇ ਇਹਨਾਂ ਤਿੰਨਾਂ ਮੁਲਕਾਂ ਦੇ ਉੱਤੇ ਜਿਹੜਾ USA ਦਾ ਝੰਡਾ ਜਿਹੜਾ ਉਹ ਨਜ਼ਰ ਆ ਰਿਹਾ ਉਸ ਮੈਪ ਦੇ ਉੱਤੇ। ਸੋ ਇੱਥੇ ਹੁਣ ਚਾਈਨਾ ਵਾਲਿਆਂ ਨੂੰ ਵੀ ਜਿਹੜਾ ਉਹ ਫਿਕਰਾਂ ਦੇ ਵਿੱਚ ਜਿਹੜਾ ਉਹ ਪੈ ਗਏ ਆ ਵੀ ਗ੍ਰੀਨਲੈਂਡ ਤੋਂ ਬਾਅਦ ਲੱਗਦਾ ਵਾਰੀ ਜਿਹੜੀ ਉਹ ਸੌਰੀ ਕੈਨੇਡਾ ਵਾਲਿਆਂ ਨੂੰ ਵੀ ਉਹਨਾਂ ਦੀ ਵਾਰੀ ਜਿਹੜੀ ਉਹ ਆ ਸਕਦੀ ਹੈਗੀ ਆ। ਸੋ ਟਰੰਪ ਹੋਣਾ ਨੇ ਜਿਹੜਾ ਪ੍ਰਾਈਵੇਟ ਟੈਕਸ ਸੀਗਾ ਉਹ ਸ਼ੇਅਰ ਕਰ ਦਿੱਤਾ, ਖਾਸ ਕਰਕੇ ਗ੍ਰੀਨਲੈਂਡ ਦੇ ਸਟੈਂਸ ਨੂੰ ਲੈ ਕੇ ਜੋ ਮੈਕਰੋਨ ਨੇ ਸਵਾਲ ਜਿਹੜੇ ਉਹ ਚੱਕੇ ਆ, ਤੇ ਹੁਣ ਦੇਖਦੇ ਆ ਕਿ ਕੀ ਜਿਹੜਾ ਇਸ ਦੇ ਵਿੱਚ ਬਣਦਾ ਆ। ਪਰ ਇਹ ਇੱਕ ਮਸਲਾ ਕਾਫੀ ਪੇਚੀਦਾ ਜਿਹੜਾ ਉਹ ਬਣ ਗਿਆ ਆ। ਉਧਰ US ਦੇ ਜਿਹੜੇ ਲਾਅ ਮੇਕਰਸ ਆ ਉਹ ਟਰੰਪ ਹੁਣਾਂ ਦੇ ਇਸ ਟੈਰਿਫ ਆ ਉਸ ਨੂੰ ਬਲੌਕ ਕਰਨ ਦੇ ਲਈ ਜਿਹੜਾ ਕੋਈ ਰਾਹ ਲੱਭ ਰਹੇ ਆ, ਉਹ ਦੇਖ ਰਹੇ ਆ ਵੀ ਅੱਗੇ ਇਸ ਦੇ ਵਿੱਚ ਕੀ ਕੀਤਾ ਜਿਹੜਾ ਉਹ ਜਾ ਸਕਦਾ ਆ। ਇਹਦੇ ਵਿੱਚ ਦੋਨੋਂ ਹੀ ਪਾਰਟੀਆਂ ਦੇ ਜਿਹੜੇ ਹਰਜੋਤ ਸਿੰਘ ਜੀ ਲੀਡਰ ਆ ਉਹ ਸਾਹਮਣੇ ਆ ਰਹੇ ਆ, ਜਿਹਦੇ ਵਿੱਚ ਸੈਨੇਟਰ ਲੀਜ਼ਾ ਮਰਕੋਸਕੀ ਅਲਾਸਕਾ ਦੀ ਮਾਫੀ ਚਾਹੁੰਦਾ, ਤੇ ਉਹਦੇ ਨਾਲ ਕ੍ਰਿਸ ਕੂਨਜ਼, ਪੀਟਰ ਵੈਲਚ, ਰਿਪਰੈਜ਼ੈਂਟੇਟਿਵ ਸਾਰਾ ਮੈਕਬ੍ਰਾਈਡ, ਮੈਂਡਲਿਨ ਡੀਨ, ਸਟੈਨੀ ਹੋਇਰ, ਇਹ ਸਾਰੇ ਜਾਣੇ ਇਸ ਹਿਸਾਬ ਦੇ ਨਾਲ ਲੱਗੇ ਹੋਏ ਆ ਵੀ ਯੂਰਪ ਦੇ ਉੱਤੇ ਜਿਹੜਾ ਇਹ ਟੈਰਿਫ ਲੱਗਣਾ ਹੈ ਉਸ ਨੂੰ ਰੋਕਿਆ ਜਿਹੜਾ ਉਹ ਕਿੱਦਾਂ ਜਿਹੜਾ ਉਹ ਜਾ ਸਕਦਾ ਹੈ। ਸੋ ਕਾਫੀ ਜਿਹੜਾ ਹਰਜੋਤ ਸਿੰਘ ਜੀ ਖਲਾਰਾ ਜਿਹੜਾ ਕਹਿ ਸਕਦੇ ਆ ਵੀ ਓਵਰਆਲ ਪਿਆ ਹੋਇਆ ਆ। ਪਰ ਟਰੰਪ ਹੁਣੀ ਇਸ ਟਾਈਮ ਲੱਗ ਰਿਹਾ ਆ ਵੀ ਉਹਨਾਂ ਨੇ ਨਿਸ਼ਾਨਾ ਸਾਧਿਆ ਹੋਇਆ ਆ ਵੀ ਗ੍ਰੀਨਲੈਂਡ ਨੂੰ ਆਪਣੇ ਕਬਜ਼ੇ ਅਧੀਨ ਲੈ ਕੇ ਹੀ ਜਿਹੜਾ ਉਹ ਹਟਣਾ ਆ, ਚਾਹੇ ਬਾਏ ਹੁੱਕ ਆ ਤੇ ਬਾਏ ਕਰੁੱਕ ਆ। ਇਹ ਜਿੱਦਾਂ ਅਕਸਰ ਇੱਕ ਫਰੇਜ਼ ਜਿਹੜਾ ਉਹ ਵਰਤਿਆ ਜਾਂਦਾ ਆ ਵੀ ਚਾਹੇ ਉਹ ਬਾਂਹ ਮਰੋੜ ਕੇ ਆ ਤੇ ਚਾਹੇ ਉਹ ਉਹਦੇ ਕਰਕੇ ਆ। ਮੈਕਰੋਨ ਦੇ ਬਾਬਤ ਉਹਨਾਂ ਨੂੰ ਕੱਲ ਇੱਕ ਵਾਰੀ ਫੇਰ ਸਵਾਲ ਕੀਤਾ ਗਿਆ ਸੀਗਾ ਰਾਸ਼ਟਰਪਤੀ ਟਰੰਪ ਨੂੰ। ਉਹ ਉਹਨਾਂ ਨੂੰ ਪੁੱਛਿਆ ਸੀਗਾ ਵੀ ਜਿਹੜਾ ਤੁਸੀਂ ਉਹਨਾਂ ਨੂੰ ਸੱਦਾ ਦਿੱਤਾ ਸੀਗਾ ਵੀ ਹਾਂਜੀ ਭਾਜੀ ਆ ਜਿਓ ਬੋਰਡ ਪੀਸ ਦੇ ਉੱਤੇ, ਪੀਸ ਆਫ ਬੋਰਡ ਦੇ ਉੱਤੇ ਬੈਠਣ ਦੇ ਲਈ, ਤੇ ਉਹਨਾਂ ਨੇ ਨਾ ਕਰ ਦਿੱਤਾ ਆ। ਤੇ ਟਰੰਪ ਹੋਣਾ ਨੇ ਫਿਰ ਆਪਣੇ ਅੰਦਾਜ਼ ਦੇ ਵਿੱਚ ਜਿੱਦਾਂ ਉਹ ਕਹਿੰਦੇ ਹੀ ਆ, ਉਹ ਕਹਿੰਦੇ ਵੀ ਅੱਛਾ ਫਿਰ ਉਹਨਾਂ ਦੀ ਜਿਹੜੀ ਸ਼ੈਂਪੇਨ ਆਉਂਦੀ ਆ ਤੇ ਉਧਰੋਂ ਜਿਹੜਾ ਹੋਰ ਸਮਾਨ ਆਉਂਦਾ ਆ ਉਹ ਤੇ ਫਿਰ ਮੈਂ 200% ਟੈਰਿਫ ਲਾ ਦੂੰਗਾ, ਫਿਰ ਉਹ ਜੁਆਇਨ ਜਿਹੜਾ ਉਹ ਕਰ ਲੂਗਾ। ਤੇ ਬਾਅਦ ਦੇ ਵਿੱਚ ਫਿਰ ਕਹਿੰਦੇ ਅੱਛਾ ਉਹਦੇ ਤਾਂ 3 ਕੁ ਮਹੀਨੇ ਹੀ ਰਹਿ ਗਏ ਆ, 2-3 ਮਹੀਨੇ ਹੀ ਰਹਿ ਗਏ, ਉਹ ਤਾਂ ਪ੍ਰੈਜ਼ੀਡੈਂਟ ਦੇ ਅਹੁਦੇ ਤੋਂ ਬਾਹਰ ਜਾਣ ਵਾਲਾ ਹੈ, ਸੋ ਆਈ ਡੋਂਟ ਕੇਅਰ ਉਹਦੇ ਬਾਰੇ। ਨਾਲੇ 200% ਟੈਰਿਫ ਦੀ ਧਮਕੀ ਦੇ ਦਿੱਤੀ ਉਹਨਾਂ ਦੀ ਸ਼ੈਂਪੇਨ ਤੇ ਹੋਰ ਸਮਾਨ ਦੇ ਉੱਤੇ, ਤੇ ਨਾਲ ਦੇ ਨਾਲ ਕਹਿਤਾ ਵੀ ਇਹਦਾ ਕੋਈ ਬੜਾ ਹੁਣ ਐਜ਼ ਏ ਲੀਡਰ ਕੋਈ ਭਵਿੱਖ ਨਹੀਂ ਹੈਗਾ ਤੇ ਆਪਾਂ ਕੋਈ ਕੇਅਰ ਜਿਹੜਾ ਉਹ ਨਹੀਂ ਕਰਦੇ। ਸੋ ਕਾਫੀ ਅਨਫੋਲਡ ਹੋ ਰਿਹਾ, ਕਾਫੀ ਅਨਰੈਵਲ ਹੋ ਰਿਹਾ ਆ ਗ੍ਰੀਨਲੈਂਡ ਨੂੰ ਜਿਹੜਾ ਉਹ ਲੈ ਕੇ। ਜੀ ਜੋ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਆ ਉਹਨਾਂ ਨੇ ਕਿਹਾ ਵੀ ਯੂਰਪੀਅਨ ਯੂਨੀਅਨ ਪਾਵਰਫੁਲ ਟ੍ਰੇਡ ਟੂਲ ਨੂੰ ਯੂਜ਼ ਕਰ ਸਕਦੀ ਹੈ ਟਰੰਪ ਉਹਨਾਂ ਦੇ ਟੈਰਿਫ ਦੇ ਅਗੇਂਸਟ। ਇਸ ਨੂੰ ਟ੍ਰੈਫਿਕ ਬਜ਼ੂਕਾ ਕਰਕੇ ਜਿਹੜਾ ਕਿਹਾ ਜਾ ਰਿਹਾ ਹੈਗਾ ਵੀ ਉਹਦੇ ਅਗੇਂਸਟ ਆਪਾਂ ਵਰਤਾਂਗੇ, ਪਰ ਇਹ ਲੱਗਦਾ ਨਹੀਂ ਕਿਉਂਕਿ ਉਹਨਾਂ ਦੀ ਜਿਹੜੀ ਯੂਰਪੀਅਨ ਯੂਨੀਅਨ ਦੀ ਯੂਨਿਟੀ ਆ ਉਹ ਟੁੱਟਣੀ ਆਲਰੇਡੀ ਸ਼ੁਰੂ ਹੋ ਗਈ ਆ। ਇਹ ਵੀ ਪਤਾ ਚੱਲਿਆ ਵੀ ਜਰਮਨ ਵਾਲਿਆਂ ਨੇ ਆਪਣੇ ਫੌਜੀ ਜਿਹੜੇ ਉੱਥੇ ਸੀਗੇ, ਇੱਕ ਫੌਜੀ ਗੱਲ ਲਿਆ ਸੀ ਜੋ ਸਿੰਘ ਜੀ ਉਹਨਾਂ ਨੇ, ਹਾਂ ਉਹ ਵੀ ਵਾਪਸ ਬੁਲਾ ਲਿਆ। ਹਾਂ ਤੇ ਹੰਗਰੀ ਨੇ ਇਹ ਕਹਿ ਦਿੱਤਾ ਆ ਵੀ ਸਾਡਾ ਇਹਦੇ 'ਚ ਕੋਈ ਲੈਣਾ ਦੇਣਾ ਨਹੀਂ, ਅਸੀਂ ਯੂਰਪੀਅਨ ਗ੍ਰੀਨਲੈਂਡ ਵਾਲੇ ਮਾਮਲੇ 'ਚ ਅਸੀਂ ਇੰਟਰਫੀਅਰ ਨਹੀਂ ਕਰਨਾ ਚਾਹੁੰਦੇ ਹੈਗੇ। ਸੋ ਕਹਿੰਦੇ ਵੀ ਯੂਰਪੀਅਨ ਯੂਨੀਅਨ ਦਾ ਇਹ ਮੈਟਰ ਨਹੀਂ ਹੈਗਾ। ਪਰ ਇਹਦਾ ਮੇਨ ਜਿਹੜਾ ਕੱਲਾ ਇਹ ਨਹੀਂ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਦਾ ਕੋਈ ਸ਼ੌਂਕ ਆ ਵੀ ਗ੍ਰੀਨਲੈਂਡ ਨੂੰ ਲੈਣਾ। ਹੁਣ ਜਿਹੜੇ ਰਸ਼ੀਆ ਵਾਲੇ ਆ ਉਹਨਾਂ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਜੋ ਅਮਰੀਕਾ ਆ ਉਹ ਗ੍ਰੀਨਲੈਂਡ ਨੂੰ ਵਰਤ ਕੇ ਉੱਥੇ ਮਿਜ਼ਾਈਲ ਸਿਸਟਮ ਆਪਣਾ ਜਿਹੜਾ ਸੈਟਅਪ ਕਰਨਾ ਚਾਹੁੰਦਾ ਹੈਗਾ ਆ, ਗੋਲਡਨ ਡੋਮ।
ਤੁਸੀਂ ਸੁਣਿਆ ਹੀ ਹੋਣਾ ਪਿਛਲੇ ਸਮੇਂ 'ਚ ਬਹੁਤ ਜ਼ਿਆਦਾ ਇਹ ਪੋਪੂਲਰ ਹੋਇਆ ਸੀ। ਟਰੰਪ ਉਹਨਾਂ ਨੇ ਵੀ ਇਹ ਕਿਹਾ ਸੀ ਇਹਦੇ ਵਿੱਚ ਫਿਰ ਕੈਨੇਡਾ, ਅਮਰੀਕਾ ਸਾਰਾ ਗੋਲਡਨ ਡੋਮ ਦੇ ਅੰਡਰ ਕਵਰ ਹੋਊਗਾ। ਸੋ ਇਸ ਕਰਕੇ ਕਹਿੰਦੇ ਵੀ ਜਿਹੜਾ ਗ੍ਰੀਨਲੈਂਡ ਆ ਉਹ ਅਮਰੀਕਾ ਦੇ ਲਈ ਬਹੁਤ ਇੰਪੋਰਟੈਂਟ ਹੈਗਾ। ਰਸ਼ੀਆ ਦੇ ਪੋਲੀਟੀਸ਼ੀਅਨਸ ਤੇ ਸਟ੍ਰੈਟੇਜਿਸਟ ਜਿਹੜੇ ਹੈਗੇ ਆ, ਇੱਕ ਉਹਨਾਂ ਦੀ ਸਪਾਈ ਏਜੰਸੀ ਦਾ ਹੈਡ ਡਮਿਟਰੀ ਰੋਗੋਜ਼ਿਨ, ਉਹਨਾਂ ਨੇ ਇਹ ਕਿਹਾ ਵੀ ਯੂਐਸ ਦੀ ਪੁਸ਼ ਇਸੇ ਕਰਕੇ ਆ ਵੀ ਉਹ ਸਟ੍ਰੈਟੇਜਿਕ ਮਿਜ਼ਾਈਲ ਡਿਫੈਂਸ ਆਊਟਪੋਸਟ ਗ੍ਰੀਨਲੈਂਡ 'ਚ ਲਾਉਣਾ ਚਾਹੁੰਦੇ ਆ, ਜੋ ਕਿ ਰਸ਼ੀਆ ਵੱਲ ਏਮ ਹੋਊਗਾ। ਸੋ ਇਹ ਗੋਲਡਨ ਡੋਮ ਆਰਕੀਟੈਕਟ ਬੇਸਡ ਅਰਾਊਂਡ ਗ੍ਰੀਨਲੈਂਡ ਕਹਿੰਦੇ ਭਈ ਇਹ ਅੰਡਰਮਾਈਨ ਕਰ ਸਕਦਾ ਰਸ਼ੀਆ ਦਾ ਨਿਊਕਲੀਅਰ ਡੈਟਰੈਂਟ ਨੂੰ। ਸੋ ਇਹ ਇੱਕ ਬਿਗ ਜੀਓਪੋਲਿਟੀਕਲ ਫਲੈਸ਼ ਪੁਆਇੰਟ ਹੈਗਾ। ਗ੍ਰੀਨਲੈਂਡ ਸਟ੍ਰੈਟਜੀਕਲੀ ਵੈਲਿਊਏਬਲ ਆ ਜੀਓਗ੍ਰਾਫੀਕਲ ਪੋਜੀਸ਼ਨ ਦੇ ਲਈ, ਇਸ ਮਿਜ਼ਾਈਲ ਸਿਸਟਮ ਦੇ ਲਈ। ਸੋ ਇਸ ਵਾਰੀ ਜੋ ਡੈਵੋਸ ਦੇ ਵਿੱਚ ਜਿਹੜੀ ਹੁਣ ਮੀਟਿੰਗ ਹੋਣੀ ਆ, ਉੱਥੇ ਮੈਨੂੰ ਲੱਗਦਾ ਵੀ ਇੱਕ ਇਸ਼ੂ ਕਾਫੀ ਵੱਡਾ ਬਣੂਗਾ। ਜੀ ਬਿਲਕੁਲ, ਖਲਾਰਾ ਜਿਹਾ ਜਿਹੜਾ ਜਿੱਦਾਂ ਆਪਾਂ ਬਾਰ-ਬਾਰ ਕਹਿ ਰਹੇ ਹਾਂ ਸ਼ਬਦ ਇਸ ਲਈ ਜਿਹੜਾ ਉਹ ਵਰਤਿਆ ਜਾ ਰਿਹਾ ਆ, ਕਾਰਨ ਹੀ ਇਸ ਦੇ ਵਿੱਚ ਇਹ ਆ ਵੀ ਕਿਸੇ ਨੂੰ ਕੋਈ ਨਹੀਂ ਪਤਾ ਲੱਗ ਰਿਹਾ ਵੀ ਕੌਣ ਮਿੱਤ ਆ ਤੇ ਕੌਣ ਦੁਸ਼ਮਣ ਆ। ਕੌਣ ਕਿਹੜੀ ਜਿਹੜੀ ਪਾਲਿਸੀ ਦੇ ਅਧੀਨ ਜਿਹੜਾ ਚੱਲ ਰਿਹਾ ਹੈਗਾ ਆ। ਟਰੰਪ ਉਹਨਾਂ ਦੀ ਪਾਲਿਸੀ ਇਸ ਟਾਈਮ ਕਲੀਅਰ ਆ, ਉਸ ਨੂੰ ਉਹਨਾਂ ਨੇ ਹੁਣ ਨਾਲ ਮਿਲ ਕੇ ਚੱਲਣਾ ਆ ਕਿ ਉਹਦੇ ਅਗੇਂਸਟ ਜਿਹੜਾ ਉਹ ਚੱਲਣਾ ਆ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ। ਪਰ ਜਿਹੜਾ ਹਰਜੋਤ ਸਿੰਘ ਜੀ ਚਾਹੇ ਜਿੱਦਾਂ ਮਰਜ਼ੀ ਆ, ਟਰੰਪ ਹੋਣਾ ਦੇ ਦੁਆਰਾ ਉਹ ਜਿਹੜਾ ਪ੍ਰਾਈਵੇਟ ਮੈਸੇਜ ਇੱਕ ਹਿਸਾਬ ਦੇ ਨਾਲ ਜਿਹੜਾ ਉਹਨਾਂ ਨੂੰ ਸਿੱਧਾ ਘੱਲਿਆ ਗਿਆ ਸੀਗਾ ਮੈਕਰੋਨ ਦੇ ਦੁਆਰਾ, ਉਹਨੂੰ ਜਨਤਕ ਕਰਕੇ ਬਾਕੀ ਜਿਹੜੇ ਹੋਰ ਹੈਗੇ ਆ ਉਹਨਾਂ ਨੂੰ ਜ਼ਰੂਰ ਇਹ ਇੱਕ ਹਿਸਾਬ ਦੇ ਨਾਲ ਕਰ ਦਿੱਤਾ ਆ ਵੀ ਭਾਈ ਅਸੀਂ ਡਾਇਰੈਕਟ ਸ਼ਾਇਦ ਇਹਦੇ ਨਾਲ ਗੱਲ ਨਹੀਂ ਕਰਾਂਗੇ। ਇਹਦਾ ਕੀ ਭਰੋਸਾ ਕੱਲ ਨੂੰ ਇਹਨੇ ਕਿਹੜੀ ਚੀਜ਼ ਜਿਹੜੀ ਉਹ ਜਨਤਕ ਜਿਹੜੀ ਇਸ ਤਰੀਕੇ ਦੇ ਨਾਲ ਪਬਲਿਕ ਕਰ ਦੇਣੀ ਹੈ, ਜਿਹੜੀ ਇੱਕ ਪ੍ਰਾਈਵੇਟ ਸਟੇਟ ਹੈਡਸ ਦੇ ਵਿੱਚ ਜਿਹੜੀ ਗੱਲਬਾਤ ਹੁੰਦੀ ਹੈਗੀ ਆ। ਸੋ ਲੈਟਸ ਸੀ ਕੀ ਜਿਹੜਾ ਉਹ ਬਣਦਾ ਹੈ, ਪਰ ਇਹ ਸਾਰੇ ਕਾਸੇ ਦਾ ਅਸਰ ਸਟਾਕ ਮਾਰਕੀਟਸ ਦੇ ਉੱਤੇ ਜਿਹੜਾ ਡੈਫੀਨੇਟਲੀ ਨਾਲ ਦੇ ਨਾਲ ਪੈ ਰਿਹਾ ਹੈਗਾ ਆ। ਸੋ ਦੇਖਦੇ ਰਵਾਂਗੇ, ਆਪਾਂ ਅਪਡੇਟ ਕਰਦੇ ਰਵਾਂਗੇ ਜੋ ਕੁਝ ਵੀ ਇਸ ਦੇ ਉੱਤੇ ਜਿਹੜਾ ਉਹ ਚੱਲ ਰਿਹਾ ਆ। ਸੋ ਵੀ ਇਹਦੇ ਨਾਲ ਜੁੜੇ ਰਹੋ, ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੁਹਾਨੂੰ ਆਪਾਂ ਡੈਫੀਨੇਟਲੀ ਦੱਸਦੇ ਰਵਾਂਗੇ। ਸੋ ਮੈਕਰੋਨ ਨੇ ਅੱਗੇ ਹੁਣ ਐਕਸ਼ਨ ਕੀ ਲੈਣਾ ਆ ਉੱਥੇ ਜਿਹੜਾ ਉਹ ਜਾ ਕੇ, ਇਹ ਦੇਖਣ ਵਾਲੀ ਗੱਲ ਆ। ਕੋਈ ਟਰੰਪ ਹੋਣਾ ਨੂੰ ਬੁਲੀ ਜਿਹੜਾ ਉਹ ਆਖ ਰਿਹਾ ਵੀ ਕਹਿੰਦੇ ਵੀ ਇੱਕ ਹਿਸਾਬ ਦੇ ਨਾਲ ਇਹ ਯੂਰਪ ਨੂੰ ਹੁਣ ਬੁਲੀ ਜਿਹੜਾ ਉਹ ਕਰ ਰਹੇ ਹੈਗੇ ਆ। ਸੋ ਮੈਕਰੋਨ ਹੋਣਾ ਨੇ ਉਹਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਇਹ ਆਖਿਆ ਸੀਗਾ ਵੀ let us try to build great things. I can set up G7 meeting at Davos in Paris on Thursday afternoon. I can invite Ukrainian, the Danish, the Syrians and the Russians in the margin. ਸੋ ਇਹ ਮੈਕਰੋਨ ਕਹਿੰਦੇ ਆ ਵੀ ਕਹਿੰਦੇ ਵੀ let us have a dinner together in Paris together on Thursday before you go back to the US. ਵੀ ਉੱਥੇ ਜਾਣ ਤੋਂ ਪਹਿਲਾਂ ਆਪਾਂ ਡਿਨਰ ਜਿਹੜਾ ਆ ਉਹ ਕਰਦੇ ਹੈਗੇ ਆ। ਸੋ ਹੁਣ ਦੇਖੋ ਟਰੰਪ ਹੁਣ ਇਹ ਸੱਦੇ ਨੂੰ ਉਹਨਾਂ ਨੇ ਨਕਾਰਿਆ ਆ ਕਿ ਸਵੀਕਾਰਿਆ ਆ। ਇਹ ਜਨਤਕ ਜਿਹੜੀ ਇਹ ਟੈਕਸਟ ਕਰਕੇ ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਤੇ ਜਿੱਦਾਂ ਤੁਸੀਂ ਕਿਹਾ ਵੀ ਡੈਵੋਸ ਵੀ ਦੇਖਣ ਵਾਲਾ ਆਏ ਇਸ ਵਾਰ ਰਹੂਗਾ ਵੀ ਉੱਥੇ ਕੀ ਰੌਲਾ ਜਿਹੜਾ ਉਹ ਪੈਂਦਾ ਆ। ਡੈਵੋਸ ਦੇ ਵਿੱਚ ਗ੍ਰੀਨਲੈਂਡ ਕਹਿੰਦੇ ਸਭ ਤੋਂ ਜ਼ਿਆਦਾ ਜਿਹੜਾ ਉਹ ਛਾਇਆ ਰਹੇਗਾ। ਜੀ, ਅਗਲੀਆਂ 2-3 ਖਬਰਾਂ ਆਪਾਂ ਇਮੀਗ੍ਰੇਸ਼ਨ ਨਾਲ ਰਿਲੇਟਡ ਸਾਂਝੀਆਂ ਕਰਾਂਗੇ। ਤੁਸੀਂ ਜੋ ਮਿਨੇਸੋਟਾ ਦੇ ਵਿੱਚ ਇੱਕ ਬੰਦਾ ਕੱਲ ਅੰਡਰਵੀਅਰ ਦੇ ਵਿੱਚ ਬਾਹਰ ਖਿੱਚਿਆ ਸੀ ਪੁਲਿਸ ਵਾਲਿਆਂ ਨੇ, ਕਿਦਾਂ ਸਿਟੀਜ਼ਨ ਨਿਕਲਿਆ, ਉਹਦੇ ਬਾਰੇ ਡਿਟੇਲ ਦੱਸਿਓ। ਮੈਂ ਇੱਕ ਦੋ ਕੀ ਅਪਡੇਟ ਕੈਲੀਫੋਰਨੀਆ 'ਚ ਚੱਲ ਰਹੀ ਹੈਗੀ ਆ। ਇੱਕ ਤਾਂ ਇਹ ਆ ਵੀ ਜਿੰਨੇ ਵੀ ਜਿਹੜੇ ਸਾਡੇ ਸਰੋਤੇ ਹੈਗੇ ਆ, ਪਲੀਜ਼ ਵੱਧ ਤੋਂ ਵੱਧ ਆਪਣੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੂੰ ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਾਡੇ ਜਿਹੜੇ ਰੈਗੂਲਰ ਟੈਰੇਸਟਰੀਅਲ ਸਟੇਸ਼ਨਸ ਹੈਗੇ ਆ ਬੇਕਰਸਫੀਲਡ ਤੋਂ ਲੈ ਕੇ ਯੂਬਾ ਸਿਟੀ ਤਾਈਂ, ਉਹਨਾਂ ਬਾਰੇ ਦੱਸੋ। ਬੇ ਏਰੀਏ ਦਾ ਸਭ ਤੋਂ ਵੱਡਾ 1170 AM ਜਿੱਥੇ ਕਿਤੇ ਵੀ ਇਮੀਗ੍ਰੇਸ਼ਨ ਦੇ ਨਾਲ ਆਈਸ ਨਾਲ ਰਿਲੇਟਡ ਕੋਈ ਅਪਡੇਟ ਆਉਂਦੀ ਹੈਗੀ ਆ, ਉਹ ਬਿਲਕੁਲ ਰੈਫਰੈਂਸ ਦੇ ਕੇ ਆਪਾਂ ਸਹੀ ਖਬਰ ਤੁਹਾਨੂੰ ਤੁਹਾਡੇ ਤੱਕ ਪਹੁੰਚਾਵਾਂਗੇ, ਕਿਉਂਕਿ ਬਹੁਤ ਵਾਰ ਝੂਠੀਆਂ ਖਬਰਾਂ ਵੀ ਫੈਲ ਜਾਂਦੀਆਂ ਹੈਗੀਆਂ। ਸੋ ਆਈਸ ਦਾ ਜੇ ਦੱਸਦੇ ਜਾਈਏ, ਅੱਜ ਫ੍ਰਿਜ਼ਨੋ ਏਰੀਏ ਦੇ ਵਿੱਚ ਉੱਥੇ ਦੇ ਲੋਕਲ ਚੈਨਲ ਜਿੰਨੇ ਵੀ ਆ ਟੀਵੀ ਦੇ ਰੇਡੀਓ ਸਟੇਸ਼ਨ ਇਹ ਰਿਪੋਰਟ ਕਰ ਰਹੇ ਆ ਵੀ ਆਈਸ ਵਾਲੇ ਕਲੋਵਿਸ ਏਰੀਏ ਦੇ ਵਿੱਚ ਜਿਹੜੇ ਦੇਖੇ ਗਏ ਆ ਐਕਟੀਵਿਟੀ ਹੋਈ ਆ ਉੱਥੇ ਵਿਲੋ ਤੇ ਸ਼ੈਪਰਡ ਦੇ ਉੱਤੇ। ਫ੍ਰਿਜ਼ਨੋ ਏਰੀਏ ਦੇ ਵਿੱਚ ਆਈਸ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਬਹੁਤ ਲੰਮੇ ਸਮੇਂ ਤੋਂ ਪ੍ਰੈਜ਼ੈਂਟ ਆ, ਕਈ ਸਾਲਾਂ ਤੋਂ, ਹੁਣ ਤੋਂ ਨਹੀਂ, ਪਰ ਜੋ ਅੱਜ ਦੀ ਡੇਟ ਹੈਗੀ ਆ ਉਹਦੇ ਵਿੱਚ ਇਮੀਗ੍ਰੇਸ਼ਨ ਕਸਟਮ ਇਨਫੋਰਸਮੈਂਟ ਵਾਲੇ ਟ੍ਰੈਫਿਕ ਸਟਾਪਸ ਪਤਾ ਚੱਲਿਆ ਵੀ ਉੱਥੇ ਕਈ ਜਗ੍ਹਾ ਲੋਕਾਂ ਨੂੰ ਰੋਕਦੇ ਆ, ਜਾਂ ਕੋਰਟਸ ਵਿੱਚ ਰੋਕਦੇ ਹੈਗੇ ਆ,
ਉੱਦਾਂ ਨਹੀਂ ਕਿਸੇ ਦੇ ਉਹ ਜਾਂਦੇ ਹੈਗੇ। ਜਿੱਦਾਂ ਕਿ ਆਪਾਂ ਮਿਨੀਐਪੋਲਿਸ ਦੇ ਵਿੱਚ ਦੇਖਿਆ ਆ ਵੀ ਘਰੋਂ ਘਰੀ ਜਾ ਕੇ ਕਈ ਲੋਕਾਂ ਨੂੰ ਜਿਹੜਾ ਖਿੱਚਿਆ ਗਿਆ ਹੈਗਾ। ਕਾਰਨ ਕੀ ਆ ਵੀ ਫ੍ਰਿਜ਼ਨੋ ਦਾ ਏਰੀਆ ਜਿਹੜਾ ਇਹ ਫਾਰਮਿੰਗ ਵਾਲਾ ਏਰੀਆ ਹੈਗਾ ਤੇ ਫ੍ਰਿਜ਼ਨੋ ਦੇ ਵਿੱਚ ਜਿੰਨੇ ਵੀ ਫਾਰਮਰ ਆ ਉਹ ਮੈਜੋਰਟੀ 'ਚ ਰਿਪਬਲਿਕਨ ਆ ਜਾਂ ਰਿਪਬਲਿਕਨਸ ਦੀ ਸਪੋਰਟ ਕਰਦੇ ਆ। ਸੋ ਜਿੱਥੇ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਫਾਈਨੈਂਸ਼ੀਅਲੀ ਇੰਨੀ ਸਪੋਰਟ ਹੋਊਗੀ ਤੇ ਫਿਰ ਮੈਨੂੰ ਲੱਗਦਾ ਨਹੀਂ ਵੀ ਉਹ ਖੇਤਾਂ ਵਿੱਚ ਜਾ ਕੇ ਵੀ ਜਿਹੜੇ ਲੋਕਾਂ ਨੂੰ ਉਹਨਾਂ ਦੇ ਪਿੱਛੇ ਜਾਣਗੇ। ਪਰ ਇਹ ਮੈਂ ਆਪਣੀ ਸੋਚ ਮੁਤਾਬਕ ਦੱਸ ਰਿਹਾ, ਪਰ ਉੱਥੇ ਐਕਟੀਵਿਟੀ ਜਿਹੜੀ ਆ ਉਹ ਹੋ ਰਹੀ ਹੈਗੀ ਆ। ਤੇ ਇਸ ਤੋਂ ਬਿਨਾਂ ਮਿਨੀਐਪੋਲਿਸ ਦੀ ਆਪਾਂ ਗੱਲ ਕਰਦੇ ਕਿਉਂਕਿ ਉਹ ਬਹੁਤ ਜ਼ਰੂਰੀ ਆ ਤੇ ਕਿੱਦਾਂ 30 ਸਾਲਾਂ ਤੋਂ ਰਹਿ ਰਿਹਾ ਬੰਦਾ ਸਿਟੀਜ਼ਨ ਜਿਹੜਾ ਆ ਉਹਨੂੰ ਬਜ਼ੁਰਗ ਬੰਦੇ ਨੂੰ ਖਿੱਚਿਆ ਗਿਆ, ਧੋਇਆ ਗਿਆ, ਕਹਿਣ ਦੇ ਬਾਵਜੂਦ ਵੀ ਮੈਂ ਸਿਟੀਜ਼ਨ ਆ। ਕੈਲੀਫੋਰਨੀਆ ਦੇ ਵਿੱਚ ਪਿਛਲੇ ਸਾਲ 8250 ਲੋਕਾਂ ਨੂੰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ ਡਿਪੋਰਟ ਕੀਤਾ ਹੈਗਾ ਪਹਿਲੇ 9 ਮਹੀਨਿਆਂ 'ਚ ਸੰਨ 2025 ਦੇ ਵਿੱਚ। ਇਹ ਡਾਟਾ ਜਿਹੜਾ ਕੰਪਾਈਲ ਕੀਤਾ ਗਿਆ ਹੈਗਾ ਯੂਸੀ ਬਰਕਲੇ ਲਾ ਸਕੂਲ ਇਨੀਸ਼ੀਏਟਿਵਸ ਉਹਨਾਂ ਵੱਲੋਂ। ਕੋਈ ਇਹ ਐਵੇਂ ਗੱਪਾਂ ਨਹੀਂ ਹੈਗੀਆਂ, ਉਹਨਾਂ ਵੱਲੋਂ ਜਿਹੜੀ ਡਾਟਾ ਆ ਉਹ ਜਾਰੀ ਕੀਤਾ ਗਿਆ ਆ। ਕਹਿੰਦੇ ਵੀ ਜੁਲਾਈ ਤੋਂ ਲੈ ਕੇ ਸਤੰਬਰ ਤਾਈਂ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲਿਆਂ ਨੇ 1520 ਲੋਕਾਂ ਨੂੰ ਹਰ ਮਹੀਨੇ ਡਿਪੋਰਟ ਕੀਤਾ ਆ। 200% ਇਨਕਰੀਜ਼ ਹੋਇਆ ਹੈਗਾ ਇਹ ਕੰਪੇਅਰ ਟੂ ਫਸਟ 3 ਮੰਥਸ ਆਫ ਦਾ ਈਅਰ। ਪਹਿਲੇ ਜਿਹੜੇ 3 ਮਹੀਨੇ ਆ ਜਨਵਰੀ, ਫਰਵਰੀ, ਮਾਰਚ, ਉਹ ਤੋਂ ਬਾਅਦ ਜਿਹੜੇ ਮਹੀਨੇ ਆ ਉਹਨਾਂ 'ਚ 1500% ਜਿਹੜਾ ਆ ਇਹ ਇਨਕਰੀਜ਼ ਹੋਇਆ ਹੈਗਾ ਆ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵੱਲੋਂ ਲੋਕਾਂ ਨੂੰ ਡਿਪੋਰਟ ਕਰਨ ਦਾ। ਏਜੰਸੀ ਔਨ ਟਰੈਕ ਆ, ਕਹਿੰਦੇ ਡਿਪੋਰਟ ਕਰਨ ਦੇ ਲਈ ਨੀਅਰਲੀ 13,000 ਲੋਕਾਂ ਨੂੰ ਕੈਲੀਫੋਰਨੀਆ ਤੋਂ ਬਾਈ ਦਾ ਐਂਡ ਆਫ 2025। ਸੋ ਆਪਾਂ 9 ਮਹੀਨਿਆਂ ਦਾ ਮੈਂ ਤੁਹਾਨੂੰ ਡਾਟਾ ਦੱਸਿਆ ਸੀ 8250 ਤੇ ਕਹਿੰਦੇ ਵੀ ਪੂਰੇ ਸਾਲ ਦੇ ਵਿੱਚ ਉਹਨਾਂ ਨੇ ਪੂਰਾ ਆਪਣਾ ਬਣਾਇਆ ਸੀ ਟਰੈਕ ਵੀ ਅਸੀਂ 13,000 ਲੋਕਾਂ ਨੂੰ ਕੈਲੀਫੋਰਨੀਆ ਦੇ ਵਿੱਚੋਂ ਡਿਪੋਰਟ ਕਰਨਾ ਆ। ਮਿਨੀਐਪੋਲਿਸ ਦੇ ਵਿੱਚ ਮਿਨੀਸੋਟਾ ਸਟੇਟ 'ਚ ਹੁਣ ਤੱਕ 10,000 ਲੋਕਾਂ ਨੂੰ ਇਮੀਗ੍ਰੇਸ਼ਨ ਕਸਟਮ ਐਨਫੋਰਸਮੈਂਟ ਵਾਲੇ ਅਰੈਸਟ ਕਰ ਚੁੱਕੇ ਹੈਗੇ ਆ। ਜੀ ਬਿਲਕੁਲ। ਕੱਲ੍ਹ ਸ਼ਾਮ ਦੇ ਪ੍ਰੋਗਰਾਮ 'ਚ ਵੀ ਆਪਾਂ ਇਹ ਜਿਹੜੀ ਖਬਰ ਸ਼ੇਅਰ ਕੀਤੀ ਸੀ ਵੀ ਕਿਸ ਤਰੀਕੇ ਦੇ ਨਾਲ ਸੇਂਟ ਪਾਲ ਦੇ ਵਿੱਚ ਰਹਿਣ ਵਾਲਾ ਚੌਂਗਲੀ ਸਕਾਟ ਥਾਓ ਹਮੋਂਗ ਦੇ ਕਹਿ ਲਓ ਵੀ ਉਸ ਐਥਨੀਸਿਟੀ ਦਾ, ਪਰ ਉਹ ਯੂਐਸ ਜਿਹੜਾ ਸਿਟੀਜ਼ਨ ਸੀ, ਉਸ ਨੂੰ ਕਿਸ ਤਰੀਕੇ ਦੇ ਨਾਲ ਕੱਛੇ ਦੇ ਵਿੱਚ ਨਿੱਕਰ ਦੇ ਵਿੱਚ ਹੀ ਲੈ ਗਏ। ਕੱਪੜੇ ਵੀ ਜਿਹੜੇ ਉਸਨੇ ਨਹੀਂ ਸੀ ਪਾਏ ਹੋਏ, ਅਨਡਰੈਸ ਸੀ ਤੇ ਬਾਹਰ ਬਿਟਰ ਕੋਲਡ ਸੀਗਾ, -32 ਡਿਗਰੀ ਦਾ ਕਹਿੰਦੇ ਵੀ ਟੈਂਪਰੇਚਰ ਬਾਹਰ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਸੀਗਾ। ਉਸ ਦੇ ਬਾਵਜੂਦ ਉਹਦੇ ਉੱਤੇ ਇੱਕ ਕੰਬਲ ਸਿੱਟ ਕੇ ਤੇ ਉਸ ਨੂੰ ਲੈ ਗਏ। ਪਹਿਲਾਂ ਡੋਰ ਉਹਦੇ ਮੇਨ ਘਰ ਦੀ ਭੰਨੀ, ਅੰਦਰ ਬੜੇ, ਗਨਸ ਡਰੋਨ ਸੀਗੇ। ਉਹਦੇ ਪਰਿਵਾਰ ਵਾਲੇ, ਉਹਦੀ ਬੇਟੀ ਵੀ ਉੱਥੇ ਕਹਿੰਦੇ ਨਾਲ ਅੰਦਰ ਸੀ, ਨਾਲ ਉਹਦਾ ਜਿਹੜਾ ਗ੍ਰੈਂਡ ਜਿਹੜੇ ਚਿਲਡਰਨ ਆ ਉਹ ਵੀ ਉੱਥੇ ਸੀਗੇ ਤੇ ਉਸ ਨੂੰ ਜਿਹੜਾ ਉਹ ਫੜ ਕੇ ਜਿਹੜਾ ਉਹ ਲੈ ਗਏ। ਕਹਿੰਦਾ ਵੀ ਮੈਂ ਕਹਿੰਦਾ ਰਿਹਾ ਵੀ ਮੈਂ ਯੂਐਸ ਸਿਟੀਜ਼ਨ ਆ। ਕਹਿੰਦਾ ਵੀ ਉਹਨਾਂ ਨੇ ਮੇਰੀ ਉਦੋਂ ਇੱਕ ਵੀ ਗੱਲ ਨਹੀਂ ਸੁਣੀ। ਇਹ ਜਿਹੜਾ ਜਿਹੜਾ ਚਾਂਗਲੀ ਸਕਾਟ ਥਾਓ ਆ ਉਸਨੇ ਇਸ ਦੇ ਬਾਰੇ ਜਿਹੜਾ ਉਹ ਦੱਸਿਆ ਤੇ ਕਹਿੰਦੇ ਵੀ ਘਰ ਚੋਂ ਜਿਹੜਾ ਉਹ ਚੱਕ ਕੇ ਲੈ ਗਏ ਵਿਦਆਊਟ ਏ ਸ਼ਰਟ ਔਨ, ਵਿਦਆਊਟ ਏ ਕੋਟ, ਵਿਦਆਊਟ ਪੈਂਟਸ, ਵੀਅਰਿੰਗ ਹਿਸ ਬਾਕਸਰ ਤੇ ਕ੍ਰੌਕਸ। ਕਹਿੰਦੇ ਵੀ ਇਹ ਸਮਝ ਨਹੀਂ ਆ ਰਿਹਾ ਵੀ ਇਹ ਇਸ ਟਾਈਮ ਜਿਹੜਾ ਉਹ ਕੀ ਚੱਲ ਰਿਹਾ ਆ। ਆਈਸ ਵਾਲਿਆਂ ਦੀ ਜਿਹੜਾ ਇਨਫੋਰਸਮੈਂਟ ਆਪਰੇਸ਼ਨ ਹੈ ਉੱਥੇ ਜਿਹੜਾ ਉਹ ਇਸ ਟਾਈਮ ਚੱਲ ਰਿਹਾ ਆ। ਕੋਈ ਉਸ ਦਾ ਰੈਕਡ ਨਹੀਂ ਸੀਗਾ, ਕੋਈ ਕ੍ਰਿਮੀਨਲ ਰੈਕਡ ਜਿਹੜਾ ਉਸ ਦਾ ਚੌਂਗਲੀ ਸਕਾਟ ਥਾਓ ਦਾ ਨਹੀਂ ਸੀਗਾ ਤੇ ਪਰਿਵਾਰ ਜਿਹੜਾ ਹੁਣ ਕਹਿੰਦਾ ਵੀ ਇਹ ਮਿਸਟੇਕਨ ਆਈਡੈਂਟੀਟੀ ਆ। ਉਹਨੂੰ ਚੱਕ ਕੇ ਲੈ ਕੇ ਗਏ ਹਰਜੋਤ ਸਿੰਘ ਜੀ, ਏਦਾਂ ਹੀ ਕੱਲੋ ਵੀ ਕੱਲੇ ਕੱਛੇ ਦੇ ਵਿੱਚ ਤੇ ਚੱਪਲਾਂ ਜਿਹੜੀਆਂ ਉਸਨੇ ਪਾਈਆਂ ਸੀ, ਉੱਤੇ ਕੰਬਲ ਜਿਹੜਾ ਉਹਨਾਂ ਨੇ ਜ਼ਰੂਰ ਸਿੱਟਤਾ ਉੱਤੇ ਇੱਕ, ਤੇ ਬਾਅਦ ਚੋਂ ਲਈ ਜਾਂਦੇ। ਉਹ ਵੀਡੀਓ ਇਸ ਟਾਈਮ ਬਹੁਤ ਜ਼ਿਆਦਾ ਵਾਇਰਲ ਜਿਹੜੀ ਉਹ ਹੈਗੀ ਆ ਤੇ ਉਸ ਨੂੰ ਹੈਂਡਕਫ ਕੀਤਾ, ਪਿੱਛੇ ਹੱਥ ਕੜੀਆਂ ਲਾ ਕੇ ਜਿਹੜਾ ਉਸ ਨੂੰ ਲੈ ਗਏ। ਫਿਰ ਘੰਟਿਆਂ ਬੱਧੀ ਜਿਹੜੀ ਉਸ ਨੂੰ ਗੱਡੀ ਦੇ ਵਿੱਚ ਬਿਠਾ ਕੇ ਕਹਿੰਦੇ ਘੁੰਮਦੇ ਫਿਰਦੇ ਰਹੇ, ਫਿੰਗਰਪ੍ਰਿੰਟ ਕੀਤੇ। ਕਹਿੰਦੇ ਉਹਨੇ ਇੰਟਰਵਿਊ ਦਿੱਤੀ ਆ ਬਾਅਦ ਦੇ ਵਿੱਚ, ਹੁਣ ਉਸ ਬੰਦੇ ਨੇ ਕਹਿੰਦਾ ਵੀ ਮੈਨੂੰ ਬਾਅਦ ਦੇ ਵਿੱਚ ਕਹਿੰਦੇ ਵੀ ਹਾਂ ਤੂੰ ਸਿਟੀਜ਼ਨ ਆ, ਕਹਿੰਦਾ ਵੀ ਉਹ ਤਾਂ ਅੰਦਰ ਪਿਆ ਸਮਾਨ ਤੇ ਫਿਰ ਕਹਿੰਦੇ ਵੀ ਬਾਅਦ 'ਚ ਜਦੋਂ ਮੈਂ ਕਹਿ ਰਿਹਾ ਸੀਗਾ ਵੀ ਮੇਰੀ ਆਈਡੀ ਉੱਥੇ ਅੰਦਰ ਆ ਵੀ ਮੈਂ ਤੁਹਾਨੂੰ ਦਿਖਾ ਦਿੰਦਾ ਆ, ਕਹਿੰਦਾ ਉਦੋਂ ਤੁਸੀਂ ਸੁਣੀ ਨਹੀਂ ਗੱਲ ਤੇ ਹੁਣ ਤੁਸੀਂ ਮੈਨੂੰ ਕਹੀ ਜਾਂਦੇ ਵੀ ਆਈਡੀ ਦਿਖਾ। ਆਈਡੀ ਮੈਂ ਹੁਣ ਕੱਛੇ 'ਚ ਕਿਹੜਾ ਲੈ ਕੇ ਕਹਿੰਦਾ ਤੁਰਿਆ ਫਿਰਦਾ ਵੀ ਇਹ ਏਦਾਂ ਥੋੜ੍ਹੀ ਜਿਹੜੀ ਉਹ ਚੀਜ਼ ਹੁੰਦੀ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਸਕੱਤਰ ਆ ਟ੍ਰੇਸ਼ੀਆ ਮੈਕਲੌਫਲਿਨ, ਉਹਨਾਂ ਨੇ ਸਟੇਟਮੈਂਟ ਜਾਰੀ ਕਰਦੇ ਹੋਏ ਕਿਹਾ ਵੀ 2 ਕਨਵਿਕਟਡ ਸੈਕਸ ਅਫੈਂਡਰਸ ਕਹਿੰਦੇ ਵੀ ਉਸੇ ਥਾਂ ਦੇ ਉੱਤੇ ਰਹਿੰਦੇ ਸੀਗੇ ਜਿੱਥੇ ਯੂਐਸ ਸਿਟੀਜ਼ਨ ਨੂੰ ਜਿਹੜਾ ਉਹ ਉੱਥੇ ਹੀ ਉਹ ਰਹਿ ਰਿਹਾ ਸੀਗਾ। ਇੰਡੀਵਿਜੂਅਲ ਨੇ ਕਹਿੰਦੇ ਵੀ ਫਿੰਗਰਪ੍ਰਿੰਟ ਤੇ ਫੇਸ਼ੀਅਲ ਆਈਡੀ ਕਰਾਉਣ ਤੋਂ ਪਹਿਲਾਂ ਨਾ ਕਰ ਦਿੱਤੀ
ਤੇ ਬਾਅਦ ਦੇ ਵਿੱਚ ਇਹ ਮੈਚ ਕਰ ਗਿਆ ਉਹਨਾਂ ਦੀ ਡਿਸਕ੍ਰਿਪਸ਼ਨ ਦੇ ਨਾਲ, ਜਿਹੜੇ ਟਾਰਗੇਟ ਸੀਗੇ। 2 ਦੇ 2 ਜਾਣੇ ਦਾ ਮਤਲਬ ਤਿੰਨੇ ਜਾਣੇ ਇੱਕੋ ਜਿਹੀ ਸ਼ਕਲ ਦੇ ਜਿਹੜੇ ਉਹ ਹੋਏ, ਵੀ ਉਹਨਾਂ ਤਿੰਨਾਂ ਨੂੰ ਹੀ ਇੱਕੋ ਜਿਹਾ ਨੂੰ ਸਮਝ ਕੇ ਜਿਹੜਾ ਉਹ ਚੱਕ ਲਿਆ। ਕਹਿੰਦੇ ਜੀ ਇਹ ਤਾਂ ਸਾਡਾ ਸਟੈਂਡਰਡ ਪ੍ਰੋਟੋਕਾਲ ਆ, ਅਸੀਂ ਇੰਡੀਵਿਜੂਅਲਸ ਨੂੰ ਹੋਲਡ ਕਰਦੇ ਆ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਪਬਲਿਕ ਸੇਫਟੀ ਜਿਹੜੀ ਆ ਉਹ ਯਕੀਨੀ ਜਿਹੜੀ ਉਹ ਨਹੀਂ ਬਣਾਈ ਜਿਹੜੀ ਉਹ ਜਾ ਸਕਦੀ। ਸੋ ਹੁਣ ਤੁਸੀਂ ਆਪ ਹਰਜੋਤ ਸਿੰਘ ਜੀ ਹਿਸਾਬ ਲਾ ਲਓ, ਉਹ ਆਪ ਕਹਿ ਰਿਹਾ ਸੀਗਾ ਵੀ ਕਹਿੰਦਾ ਵੀ ਮੇਰੀ ਕੋਲ ਆਈਡੀ ਹੈਗੀ, ਮੈਂ ਦਿਖਾ ਦਿੰਦਾ ਆ। ਉਦੋਂ ਕਹਿੰਦੇ ਉਹਨਾਂ ਨੇ ਸੁਣੀ ਨਹੀਂ, ਬਾਅਦ ਚ ਹੁਣ ਇਹ ਇਦਾਂ ਕਹਿ ਰਹੇ ਆ ਵੀ ਇਹਨੇ ਜੀ ਨਾ ਜਿਹੜੀ ਉਹ ਕਰ ਦਿੱਤੀ ਸੀ, ਇਹਦੀ ਸ਼ਕਲ ਉਹਦਾ ਹੀ ਟਾਰਗੇਟ ਦੇ ਨਾਲ ਸਸਪੈਕਟ ਦੇ ਨਾਲ ਜਿਹੜੀ ਉਹ ਮਿਲਦੀ ਸੀਗੀ। ਸੋ ਮਤਲਬ ਇਹ ਇੱਕ ਕਿਤੇ ਨਾ ਕਿਤੇ ਜਿਹੜਾ ਉਹ ਹੁਣ ਜੋ ਧੱਕਾ ਜਿਹੜਾ ਨਾਲ ਦੇ ਨਾਲ ਜਿਹੜਾ ਚੱਲ ਰਿਹਾ ਨਾ, ਇਸ ਦੀ ਆੜ ਦੇ ਵਿੱਚ ਇਹ ਜਿਹੜਾ ਦੇਖਣ ਵਾਲੀ ਗੱਲ ਆ, ਕਿਉਂਕਿ ਇੱਥੇ ਬਹੁਤ ਸਾਰੇ ਲੋਕ ਇਹ ਕਹਿੰਦੇ ਵੀ ਲੈ ਆਈਡੀ ਦਿਖਾ ਦਿੰਦਾ। ਉਹ ਕਹਿੰਦਾ ਵੀ ਮੈਂ ਕਿਹਾ ਉਹਨਾਂ ਨੂੰ, ਇਹਨੇ ਆਪ ਆਪਣੀ ਇੰਟਰਵਿਊ ਦੇ ਵਿੱਚ ਜਿਹੜੀ ਬਾਅਦ ਚ ਰਿਪੋਰਟਰਸ ਦੇ ਨਾਲ ਕੀਤੀ ਆ, ਉਹ ਕਹਿੰਦਾ ਵੀ ਮੈਂ ਕਿਹਾ ਉਹਨਾਂ ਨੂੰ ਵੀ ਮੈਂ ਆਈਡੀ ਮੇਰੀ ਪਈ ਹੈ, ਮੈਂ ਦਿਖਾ ਦਿੰਦਾ। ਕਹਿੰਦਾ ਉਹਨਾਂ ਨੇ ਸੁਣੀ ਨਹੀਂ, ਤੇ ਹੁਣ ਦੇਖੋ ਸਟੇਟਮੈਂਟ ਇਹ ਜਾਰੀ ਕਰਦੇ ਵੀ ਇਹਨੇ ਆਈਡੀ ਦਿਖਾਉਣ ਤੋਂ ਤੇ ਫੇਸ਼ੀਅਲ ਆਈਡੀ ਤੇ ਫਿੰਗਰਪ੍ਰਿੰਟ ਕਰਨ ਤੋਂ ਨਾ ਕਰ ਦਿੱਤਾ। ਘੰਟੇ ਬਾਅਦ ਵੀ ਫਿਰ ਉਹਨੂੰ ਉਹ ਗੱਡੀ 'ਚ ਉਸੇ 'ਚ ਹੀ ਛੱਡ ਕੇ ਗਏ, ਉਦਾਂ ਹੀ ਜਿਹੜਾ ਤੁਸੀਂ ਛੱਡ ਕੇ ਗਏ, ਉਦੋਂ ਵੀ ਉਹਨੇ ਫਿੰਗਰਪ੍ਰਿੰਟ ਉਹਦੇ ਹੋਏ, ਉਹ ਸਾਰਾ ਕੁਝ ਜਿਹੜਾ ਉਹ ਹੋਇਆ ਹੈਗਾ। ਸੋ ਇਹ ਬਹੁਤ ਇਸ ਟਾਈਮ ਕਸੂਤਾ ਜਿਹੜਾ ਕੰਮ ਜਿਹੜਾ ਹਰਜੋਤ ਸਿੰਘ ਜੀ ਇਹ ਬਣ ਚੁੱਕਾ ਹੈਗਾ ਆ। ਤੇ ਕਹਿੰਦੇ ਵੀ ਕੋਈ ਮਾਫੀ ਨਹੀਂ, ਕੋਈ ਕੁਛ ਨਹੀਂ। ਉਹਨਾਂ ਨੇ ਕਿਹਾ ਵੀ ਇੱਕ ਯੂਐਸ ਸਿਟੀਜ਼ਨ ਦੇ ਨਾਲ ਇਹਨਾਂ ਨੇ ਇਸ ਤਰੀਕੇ ਦੇ ਦਾ ਵਤੀਰਾ ਜਿਹੜਾ ਉਹ ਕੀਤਾ ਜਿਹੜਾ ਉਹ ਹੈਗਾ ਆ। ਤੇ ਉਸ ਇੱਕ ਆੜ ਦੇ ਵਿੱਚ ਜਿਹੜਾ ਹਰ ਇੱਕ ਅਬਿਊਜ਼ ਆਫ ਪਾਵਰ ਨੂੰ ਜਿਹੜਾ ਜਸਟੀਫਾਈ ਜਿਹੜਾ ਉਹ ਕਰ ਰਹੇ ਆ, ਇਹ ਕਹਿ ਕੇ ਵੀ ਉਸੇ ਘਰ ਦੇ ਵਿੱਚ ਉਹ ਲੋਕ ਸ਼ਾਇਦ ਰਹਿ ਰਹੇ ਸੀਗੇ ਜਿਨ੍ਹਾਂ ਦੇ ਉੱਤੇ ਸਸਪੈਕਟ ਆ, ਇਸ ਲਈ ਇਹਨੂੰ ਫੜ ਲਿਆ ਤੇ ਇਹਦਾ ਹੁਲੀਆ ਜਿਹੜਾ ਉਹਨਾਂ ਦੇ ਨਾਲ ਮਿਲਦਾ ਸੀਗਾ, ਇਸ ਲਈ ਆਪਾਂ ਜਿਹੜਾ ਇਹਨਾਂ ਨੂੰ ਚੱਕ ਲਿਆ। ਤੇ ਇਹ ਤਾਂ ਵੈਸੇ ਹੁਣ ਬੇਇੱਜ਼ਤੀ ਵਾਲੀ ਹਿਸਾਬ ਹੀ ਆ ਵੀ ਨੰਗੇ ਨੂੰ ਹੀ ਜਿਹੜਾ ਬੰਦੇ ਨੂੰ ਇਸ ਤਰੀਕੇ ਦੇ ਨਾਲ ਇੰਨੀ ਠੰਡ ਦੇ ਵਿੱਚ ਜਿਹੜਾ ਉਹ ਬਾਹਰ ਲੈ ਜਾ। ਉਹ ਵੀ ਬਜ਼ੁਰਗ ਸੀ, 70 ਸਾਲਾਂ ਦੇ ਲਾਗੇ, ਲਾਓਸ ਦਾ ਰਹਿਣ ਵਾਲਾ ਸੀ ਤੇ ਇੱਥੇ ਬਹੁਤ ਸਾਲਾਂ ਤੋਂ 30 ਸਾਲਾਂ ਤੋਂ ਵੱਧ 30 ਸਾਲ ਤੋਂ ਸਿਟੀਜ਼ਨ ਰਹਿ ਰਿਹਾ ਸੀ, ਸਿਟੀਜ਼ਨ ਸੀ। ਤੇ ਸਰੋਤਿਆਂ ਨੂੰ ਦੱਸਦੇ ਜਾਈਏ ਵੀ ਜਿਹੜਾ ਇੱਕ 1961 ਤੋਂ ਲੈ ਕੇ 1975 ਦੇ ਵਿੱਚ ਅਮਰੀਕਾ ਦੀ ਸਰਕਾਰ ਨੇ ਇੱਕ ਸੀਕ੍ਰੇਟ ਜੰਗ ਕਾਮਰੇਡਾਂ ਦੇ ਉਲਟ ਸ਼ੁਰੂ ਕੀਤੀ ਸੀ। ਉਸ ਟਾਈਮ ਦੇ ਉੱਤੇ ਜਿਹੜੇ ਇਹ ਹਮੰਗ ਮੂਲ ਦੇ ਲੋਕ ਆ ਲਾਓਸ ਦੇ, ਇਹਨਾਂ ਨੇ CIA ਦਾ ਸਪੋਰਟ ਕੀਤਾ ਸੀ। ਈਵਨ ਇਹਦੀ ਜਿਹੜੀ ਵਾਈਫ ਆ ਉਹ ਨਰਸ ਸੀ ਤੇ ਉਹ ਕਹਿੰਦੀ ਪਈ ਜਿਹੜੇ CIA ਦੇ ਸਪੋਰਟਰ ਸੀ ਉਹਨਾਂ ਦੀ ਉਹ ਇੱਕ ਤਰ੍ਹਾਂ ਦੇ ਨਾਲ ਹੈਲਥ ਕੇਅਰ ਦੀ ਜਿਹੜੀ ਸੇਵਾ ਸੀ ਉਹ ਕਰਦੀ ਰਹੀ ਹੈਗੀ ਆ। ਹੁਣ ਉਹਦੀ ਵਾਈਫ ਜਿਹੜੀ ਡੈਡ ਆ। ਸੋ ਇੱਥੋਂ ਸਾਨੂੰ ਸਾਰਿਆਂ ਨੂੰ ਦੇਖਣ ਨੂੰ ਇਹ ਆ ਵੀ ਬਹੁਤ ਵਾਰ ਆਪਣੀਆਂ ਵੀ ਸਿੱਖ ਆਰਗੇਨਾਈਜੇਸ਼ਨ ਕਹਿੰਦੀਆਂ ਵੀ ਤੁਹਾਡੇ ਕੀ ਰਾਈਟਸ ਆ, ਮੇਰੇ ਤਾਂ ਰਾਈਟਸ ਆ ਜੀ, ਦਰਵਾਜ਼ਾ ਨਾ ਖੋਲੋ ਜੀ, ਤੁਸੀਂ ਆਹ ਨਾ ਕਰੋ ਜੀ। ਹੁਣ ਤੁਹਾਡੇ ਸਾਹਮਣੇ ਆ ਰਾਈਟ ਤਾਂ ਹੈਗੇ ਪਰ ਇਹ ਮੰਨਦੇ ਨਹੀਂ ਨਾ ਪਏ ਇਸ ਟਾਈਮ ਰਾਈਟਸ ਨੂੰ ਜੀ। ਸੋ ਉਹ ਤੁਹਾਨੂੰ ਹੁਣ ਸਾਹਮਣੇ ਤੁਹਾਨੂੰ ਦੱਸ ਰਹੇ ਆ ਵੀ ਆਹ ਕੁਝ ਜੋ ਆ ਉਹ ਵਾਪਰਿਆ ਹੈਗਾ। ਸੋ ਇਹ ਤੋਂ ਇੱਕ ਲੈਸਨ ਵੀ ਜ਼ਰੂਰ ਲੈਣਾ ਆ ਜਿਹੜੇ ਸਾਡੇ ਸਰੋਤੇ ਸੁਣ ਰਹੇ ਹੈਗੇ ਆ। ਕੈਲੀਫੋਰਨੀਆ ਦੇ ਵਿੱਚ ਵੀ ਇਹ ਲਾ ਹੈਗਾ ਜਿਹੜੇ ਸੈਕਸ ਅਫੈਂਡਰ ਵਾਲਾ ਮੈਗਨ ਲਾ ਕਰਕੇ ਜਾਣਿਆ ਜਾਂਦਾ। ਇਹਨਾਂ ਨੂੰ ਨਾ ਜਿਹੜਾ ਕੋਈ ਬੰਦਾ ਇਦਾਂ ਦੇ ਕੰਮ ਦੇ ਵਿੱਚ ਇਨਵੋਲਵ ਹੁੰਦਾ ਆ, ਉਹ ਚਾਰਜ ਹੋ ਜਾਂਦਾ, ਉਹ ਤੋਂ ਬਾਅਦ ਉਹਨੂੰ ਸੈਕਸ ਅਫੈਂਡਰ ਲਿਸਟ ਦੇ ਵਿੱਚ ਪਾਇਆ ਜਾਂਦਾ ਹੈਗਾ। ਜੇ ਉਹਦਾ ਐਡਰੈਸ ਉਹਨੂੰ ਗਲਤ ਕੰਮ ਕੀਤਾ, ਉਹਨੇ ਜਿੱਥੇ ਵੀ ਜਾਣਾ ਉਹਨੂੰ ਮੂਵ ਹੋਣਾ ਆ, ਉਹਨੂੰ ਦੱਸਣਾ ਪੈਂਦਾ, ਅਪਡੇਟ ਕਰਾਉਣਾ ਪੈਂਦਾ ਐਡਰੈਸ। ਸੋ ਹੁਣ ਆਪਣੇ ਵੀ ਬੰਦੇ ਆ, ਕਈ ਵਾਰ ਤੁਹਾਡੇ ਨਾਲ ਕੋਈ ਰਹਿੰਦੇ, ਕੋਈ ਯਾਰ ਦੋਸਤ ਮਿੱਤਰ ਆ ਗਿਆ, ਮੇਕ ਸ਼ੋਰ ਕਰੋ ਕੋਈ ਇਦਾਂ ਦਾ ਗਲਤ ਕੰਮ ਵਾਲਾ ਨਾ ਹੋਵੇ। ਜਾਂ ਕਈ ਲੈਂਡਲੋਰਡ ਹੈਗੇ ਆ, ਪ੍ਰਾਪਰਟੀਆਂ ਓਨ ਕਰਦੇ ਆ, ਤੁਸੀਂ ਕਿਹਨੂੰ ਟੈਨੈਂਟ ਦੇ ਰਹੇ ਆ, ਉਹਦਾ ਚੈੱਕ ਕਰੋ। ਮੁੜ ਕੇ ਇਹ ਨਾ ਹੋਵੇ ਵੀ ਤੁਹਾਡੀ ਪ੍ਰਾਪਰਟੀ ਦੇ ਉੱਤੇ ਵੀ ਇਹ ਜੋ ਸਾਰਾ ਕੁਝ ਵਾਪਰੇ। ਸੋ ਐਕਚੁਅਲੀ ਤਾਂ ਉਹ ਕ੍ਰਿਮੀਨਲ ਦੇ ਪਿੱਛੇ ਕਹਿ ਰਿਹਾ ਵੀ ਆਪਾਂ ਜਾ ਰਹੇ ਆ, ਪਰ ਉਹਨਾਂ ਦੀ ਜਿਹੜੀ ਵੈਰੀਫਿਕੇਸ਼ਨ ਆ ਉਹ ਬਿਲਕੁਲ ਸਹੀ ਹੋਣੀ ਚਾਹੀਦੀ ਸੀ ਵੀ ਹਾਂ ਬਿਲਕੁਲ ਇਹ ਸਹੀ ਬੰਦਾ ਆ, ਉਹਨੂੰ ਹੀ ਲਿਜਾ ਰਹੇ ਆ, ਨਾ ਕਿ ਆਪਾਂ ਕਿਸੇ ਨੂੰ ਜਿਹੜਾ ਆ ਚੱਕ ਕੇ ਲਿਜਾ ਰਹੇ ਹਾਂ। ਯਾ ਸੋ ਨੈਚੁਰਲਾਈਜ਼ਡ ਸਿਟੀਜ਼ਨ 56 ਸਾਲਾਂ ਦਾ ਹਰਜੋਤ ਸਿੰਘ ਜੀ, ਇਸ ਦਾ ਉਮਰ ਸੀਗੀ ਉੱਦਾਂ, ਚੌਂਗਲੀ ਥਾਓ ਜਿਹੜਾ ਉਹ ਸੀਗਾ। ਤੇ 3000 ਏਜੰਟ ਇਸ ਟਾਈਮ ਆਈਸ ਦੇ ਉੱਥੇ ਮਿਨੀਐਪੋਲਿਸ ਇਲਾਕੇ ਦੇ ਵਿੱਚ ਲੱਗੇ ਹੋਏ ਆ, ਜੋ ਇਮੀਗ੍ਰੇਸ਼ਨ ਕ੍ਰੈਕਡਾਊਨ ਨੂੰ ਜਿਹੜਾ ਉਹ ਕਹਿ ਲਓ ਵੀ ਕਰ ਰਹੇ ਆ। ਤੇ ਉਸੇ ਦਰਮਿਆਨ ਇਹ ਸਾਰਾ ਸਿਚੁਏਸ਼ਨ ਜਿਹੜੀ ਉਹ ਸਾਹਮਣੇ ਆਈ ਆ। ਲੋਨੀਜ਼ੀ ਮੋਆ ਥਾਓ ਦੀ ਜਿਹੜੀ ਸਿਸਟਰ ਇਨ ਲਾ ਆ, ਉਹ ਕਿਹਾ ਵੀ ਠੰਡ ਜਿਹੜੀ ਉਹ ਪੂਰੀ ਜਿਹੜੀ ਉਹ ਪੈ ਰਹੀ ਸੀਗੀ ਤੇ ਕੋਈ ਕਲੋਥ ਨਾ ਹੋਣ ਦੇ ਕਰਕੇ ਜਿਹੜਾ ਹੋਰ ਵੀ ਟੈਨਸ਼ਨ ਵਾਲੀ ਗੱਲ ਜਿਹੜੀ ਉਹ ਬਣੀ, ਕਿਉਂਕਿ ਕਹਿੰਦੇ ਵੀ ਇਹ ਇੱਕ ਬਜ਼ੁਰਗ ਜਿਹੜਾ ਉਹ ਬੰਦਾ ਸੀਗਾ। ਸੋ ਇਹ ਧਿਆਨ ਜਿਹੜਾ ਉਹ ਰੱਖਣ ਦੀ ਜਿਹੜੀ ਉਹ ਜ਼ਰੂਰਤ ਜਿਹੜੀ ਉਹ ਹੈਗੀ ਆ। ਥਾਓ ਦੀ ਫੈਮਿਲੀ ਨੇ ਕਿਹਾ ਵੀ ਅਧਿਕਾਰੀਆਂ ਨੇ ਕੋਈ ਵੀ ਵਾਰੰਟ ਜਿਹੜਾ ਉਹ ਪ੍ਰੈਜ਼ੈਂਟ ਨਹੀਂ ਕੀਤਾ,
ਤੇ ਨਾ ਹੀ ਉਦੋਂ ਉਹਨਾਂ ਨੇ ਆਈਡੀ ਜਿਹੜੀ ਉਹ ਮੰਗੀ ਜਦ ਉਸ ਨੂੰ ਉਹ ਡਿਟੇਨ ਕੀਤਾ ਜਾ ਰਿਹਾ ਸੀ। ਜਿਹੜਾ ਥਾਓ ਸੀ ਉਹਨੇ ਰੈਜ਼ਿਸਟ ਨਹੀਂ ਕੀਤਾ ਤੇ ਕਹਿੰਦਾ ਵੀ ਵਲੰਟੀਅਰਲੀ ਆਪਣੇ ਆਪ ਹੀ ਉਹ ਜਿਹੜਾ ਉਹ ਚਲਾ ਗਿਆ। ਜਦ ਕਿ ਉਸ ਨੂੰ ਕੋਈ ਐਕਸਪਲੇਨੇਸ਼ਨ ਨਹੀਂ ਦਿੱਤੀ ਜਾ ਰਹੀ ਸੀ ਵੀ ਉਸ ਨੂੰ ਡਿਟੇਨ ਕਿਹੜੇ ਕਾਰਨ ਕਰਕੇ ਜਿਹੜਾ ਉਹ ਦਿੱਤਾ ਜਾ ਰਿਹਾ ਆ। ਯੂਐਸ ਦੇ ਡਿਸਟ੍ਰਿਕਟ ਜੱਜ ਇੱਕ ਮਿਨੇਸੋਟਾ ਦੇ ਵਿੱਚ ਉਹਨਾਂ ਨੇ ਇੰਜੰਕਸ਼ਨ ਇਸ਼ੂ ਕੀਤੀ ਆ ਫਰਾਈਡੇ ਦੀ, ਵੀ ਬਲੌਕ ਕੀਤਾ ਹੈ ਵੀ ਟਰੰਪ ਹੁਣਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਵੀ ਜਿਹੜੀਆਂ ਅਗਰੈਸਿਵ ਟੈਕਟਿਕਸ ਆ ਉਹ ਤੁਸੀਂ ਨਹੀਂ ਵਰਤ ਸਕਦੇ। ਕਹਿੰਦੇ ਵੀ ਇਹ ਇੱਕ ਆਰਡੀਨਰੀ ਸਿਟੀਜ਼ਨ ਨੂੰ ਇਸ ਤਰੀਕੇ ਦੇ ਨਾਲ ਉਹਨਾਂ ਦੇ ਉਲਟ ਤੁਸੀਂ ਅਗਰੈਸਿਵਲੀ ਜਿਹੜੀਆਂ ਟੈਕਟਿਕਸ ਆ ਉਹ ਨਾ ਵਰਤੋ, ਕਿਉਂਕਿ ਕਨਸਟੀਟਿਊਸ਼ਨਲੀ ਪ੍ਰੋਟੈਕਟਿਡ ਪ੍ਰੋਟੈਸਟ ਕਰਨ ਦਾ ਤੁਹਾਨੂੰ ਅਧਿਕਾਰ ਹੈਗਾ ਆ। ਟਰੰਪ ਐਡਮਿਨਿਸਟ੍ਰੇਸ਼ਨ ਆਲਰੇਡੀ ਇਸ ਇੰਜੰਕਸ਼ਨ ਦੇ ਉਲਟ ਅਪੀਲ ਦਰਜ ਜਿਹੜੀ ਆ ਉਹ ਕਰ ਰਹੇ ਹੈਗੇ ਆ। 4 ਸਾਲ ਦਾ ਸੀਗਾ ਹਰਜੋਤ ਸਿੰਘ ਜੀ ਇਹ ਲਾਓ, ਜਦ ਅਮਰੀਕਾ ਦੇ ਵਿੱਚ ਆਇਆ ਸੀ 1974 ਚ, 1991 ਦਾ ਇਹ ਯੂਐਸ ਦਾ ਸਿਟੀਜ਼ਨ ਹੈਗਾ ਆ। ਲਾਓਸ ਦੇ ਵਿੱਚ ਇਹ ਕਦੀ ਵੀ ਮੁੜ ਕੇ ਨਹੀਂ ਗਿਆ, ਉੱਥੇ ਕੋਈ ਕਹਿੰਦਾ ਰਿਸ਼ਤੇਦਾਰ ਵੀ ਨਹੀਂ ਜਿਹੜਾ ਉਹ ਹੈਗਾ। ਤੇ ਕਹਿੰਦੇ ਵੀ ਉਸ ਟਾਈਮ ਕਰਿਓਕੀ ਕਰ ਰਿਹਾ ਸੀਗਾ, ਸਿੰਘ ਕਰ ਰਿਹਾ ਸੀ ਜਦ ਦਰਵਾਜ਼ਾ ਦੇ ਉੱਤੇ ਜਿਹੜੇ ਆਈਸ ਦੇ ਏਜੰਟਸ ਆ ਉਹ ਇਹ ਆਏ। ਸੇਂਟ ਪਾਲ ਸ਼ਹਿਰ ਆ, ਉੱਥੇ ਵਾਪਰਿਆ ਤੇ ਉੱਥੇ ਕਾਫੀ ਵੱਡੀ ਪਾਪੂਲੇਸ਼ਨ ਜਿਹੜੀ ਹਮਾਂਗ ਪਾਪੂਲੇਸ਼ਨ ਰਹਿੰਦੀ, ਜਿੱਦਾਂ ਸਾਡੇ ਫ੍ਰਿਜਨੋ ਸ਼ਹਿਰ ਦੇ ਵਿੱਚ ਹਮਾਂਗ ਪਾਪੂਲੇਸ਼ਨ ਬਹੁਤ ਆ। ਤੇ ਈਵਨ ਉੱਥੇ ਦਾ ਮੇਅਰ ਵੀ ਜਿਹੜਾ ਉਹਦੀ ਬੈਕਗ੍ਰਾਉਂਡ ਹਮਾਂਗ ਮੂਲ ਦੀ ਹੈਗੀ ਆ। ਜੀ ਜੀ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਹੁਣ ਬ੍ਰੇਕ ਲੈ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜਦੇ ਹਾਂ ਜੀ ਵਾਪਸ। ਖਬਰਾਂ ਦਾ ਸਿਲਸਿਲਾ ਇਦਾਂ ਹੀ ਜਾਰੀ ਰਹੇਗਾ ਜੀ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਹੈ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਤੇ ਅਪਡੇਟ ਅਮਰੀਕਾ ਦੇ ਵਿੱਚ ਜੁੜੇ ਹੋਏ ਨੇ ਆਪਣੇ ਨਾਲ ਹਰਜੋਤ ਸਿੰਘ ਜੀ। ਸਵਾਗਤ ਹੈ ਕਰੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਤੇ ਅਗਲੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਵਾਰੀ ਫੇਰ ਦੱਸਦੇ ਜਾਈਏ ਵੀ ਜਿਹੜੇ ਸਰੋਤੇ ਆਪਾਂ ਨੂੰ ਸੈਕਰਾਮੈਂਟੋ ਏਰੀਆ ਦੇ ਵਿੱਚ ਸੁਣ ਰਹੇ ਹੈਗੇ ਆ, ਹਾਈਵੇ I-5 ਕਨੈਕਟਰ ਰੈਂਪ ਜਿਹੜਾ 50 ਦੇ ਲਾਗੇ ਹੈਗਾ ਆ, ਉੱਥੇ ਇੱਕ ਬਿਗ ਰਿਗ ਦਾ ਐਕਸੀਡੈਂਟ ਹੋਇਆ ਤੇ ਟ੍ਰੈਫਿਕ ਕਾਫੀ ਬੈਕਅਪ ਹੋਇਆ ਹੈਗਾ। ਸੋ ਸੈਕਰਾਮੈਂਟੋ ਏਰੀਆ ਵਾਲੇ ਧਿਆਨ ਦੇਣ, ਹਾਈਵੇ ਇੰਟਰਸਟੇਟ 5 ਤੇ ਈਸਟ ਬਾਉਂਡ ਹਾਈਵੇ 50 ਦੇ ਵਿਚਕਾਰ ਤੇ ਨਾਰਥ ਬਾਉਂਡ ਇੰਟਰਸਟੇਟ 5 ਦੇ ਵਿਚਕਾਰ ਉੱਥੇ ਬਿਗ ਰਿਗ ਦਾ ਵੱਡੇ ਟਰੱਕ ਦਾ ਐਕਸੀਡੈਂਟ ਹੋਇਆ ਹੈ। 3 ਟਰੈਕਟਰ ਟ੍ਰੇਲਰ ਇਨਵੋਲਵ ਹੈ ਐਕਚੁਅਲੀ, ਇੱਕ ਨਹੀਂ। ਸੋ ਉਹਦੇ ਕਰਕੇ ਟ੍ਰੈਫਿਕ ਜ਼ਿਆਦਾ ਆ, ਧਿਆਨ ਰੱਖਣ ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰੀਏ, ਜਿਹੜਾ ਚਰਚ ਦੇ ਵਿੱਚ ਪ੍ਰੋਟੈਸਟ ਕੀਤਾ ਗਿਆ ਸੀ, ਉਹ ਮੁੱਦਾ ਹੁਣ ਬਹੁਤ ਜ਼ਿਆਦਾ ਭਖ ਚੁੱਕਾ ਆ। ਡਿਪਾਰਟਮੈਂਟ ਆਫ ਜਸਟਿਸ ਦੀ ਸਿਵਲ ਰਾਈਟਸ ਦੀ ਚੀਫ ਹਰਮੀਤ ਢਿੱਲੋਂ, ਉਹਨਾਂ ਨੇ ਜਿਹੜਾ CNN ਦੇ ਉੱਤੇ ਪਹਿਲੋਂ ਕੰਮ ਕਰਦਾ ਸੀ ਡੌਨ ਲੈਮਨ, ਜੋ ਕਿ ਇਸ ਐਂਟੀ ਆਈਸ ਪ੍ਰੋਟੈਸਟ ਨੂੰ ਚਰਚ ਦੇ ਅੰਦਰੋਂ ਕਵਰ ਕਰ ਰਿਹਾ ਸੀ, ਉਹਦੇ ਖਿਲਾਫ ਖਾਸਾ ਜਿਹੜਾ ਉਹ ਬੋਲੇ ਆ। ਉਹ ਕਹਿੰਦੇ ਵੀ ਇਹ ਜਿਹੜੇ ਐਂਟੀ ਆਈਸ ਪ੍ਰੋਟੈਸਟਰਸ ਆ, ਉਹਨਾਂ ਨੇ ਜਿਹੜੀ ਸੰਡੇ ਸਰਵਿਸ ਆ ਉੱਥੇ ਚੱਲ ਰਹੀ ਸੀ ਸੇਂਟ ਪਾਲ, ਇਹੀ ਸੇਮ ਸ਼ਹਿਰ ਜਿੱਥੇ ਹਮੌਂਗ ਬੰਦੇ ਦੀ ਆਪਾਂ ਹੁਣੇ ਗੱਲ ਕਰਕੇ ਹਟੇ ਆ, ਵੀ ਉੱਥੇ ਜਿਹੜੀ ਸਰਵਿਸ ਨੂੰ ਇਹਨਾਂ ਨੇ ਵਿਘਨ ਪਾਇਆ ਆ। ਇਹਨਾਂ ਪ੍ਰੋਟੈਸਟਰਸ ਦੇ ਉਲਟ ਵੱਡੀ ਜਿਹੜੀ ਕਾਰਵਾਈ ਕੀਤੀ ਜਿਹੜੀ ਉਹ ਜਾਵੇਗੀ। ਉਸੇ ਦਰਮਿਆਨ ਜਸਟਿਸ ਡਿਪਾਰਟਮੈਂਟ ਨੇ ਕਿਹਾ ਵੀ ਉਹ ਪਰਸਿਊ ਕਰਨਗੇ ਚਾਰजेस ਇਸ ਪ੍ਰੋਟੈਸਟ ਦੇ ਨਾਲ ਸੰਬੰਧਿਤ ਲੋਕਾਂ ਦੇ ਉਲਟ। ਉਹਨਾਂ ਨੇ ਸਿਵਲ ਰਾਈਟ ਡਿਵੀਜ਼ਨ ਨੇ ਕਿਹਾ ਵੀ ਇਹ ਧਾਰਮਿਕ ਆਜ਼ਾਦੀ ਦੇ ਵਿੱਚ ਸਿੱਧਾ ਖਲਲ ਇਹਨਾਂ ਲੋਕਾਂ ਦੇ ਦੁਆਰਾ ਪਾਇਆ ਗਿਆ ਹੈ। ਇੱਕ ਇੰਟਰਵਿਊ ਕੀਤੀ ਹੈ ਕੰਜ਼ਰਵੇਟਿਵ ਇਨਫਲੂਐਂਸਰ ਬੈਨੀ ਜੌਨਸਨ ਦੇ ਨਾਲ, ਜਿਸ ਦੇ ਵਿੱਚ ਢਿੱਲੋਂ ਨੇ ਜਿਹੜਾ ਉਹ ਕਿਹਾ ਆ ਵੀ ਜਿਹੜਾ ਜਰਨਲਿਜ਼ਮ ਆ ਉਹ ਤੁਹਾਡੇ ਲਈ ਸ਼ੀਲਡ ਨਹੀਂ ਬਣੂਗਾ ਕ੍ਰਿਮੀਨਲ ਕੌਨਸਪੀਰੇਸੀ ਤੋਂ ਬਚਣ ਦੀ ਜਿਹੜੀ ਉਹ ਖਾਤਰ। ਢਿੱਲੋਂ ਹੋਣਾ ਨੇ ਕਿਹਾ ਵੀ ਡੌਨ ਲੈਮਨ ਖੁਦ ਜਿਹੜਾ ਉਹ ਆ ਕੇ ਕਿਹਾ ਆ ਵੀ ਕਹਿੰਦਾ ਵੀ ਉਹ ਮੈਨੂੰ ਪਤਾ ਸੀਗਾ ਵੀ ਅੰਦਰ ਕੀ ਜਿਹੜਾ ਉਹ ਹੋਣ ਵਾਲਾ ਆ, ਤੇ ਉਹ ਤਾਂ ਵੀ ਉਸ ਫੈਸਿਲਿਟੀ ਦੇ ਵਿੱਚ ਗਿਆ ਤੇ ਉੱਥੇ ਜਾ ਕੇ ਜਰਨਲਿਜ਼ਮ ਕਹਿੰਦਾ ਵੀ ਇਹਨੇ ਸ਼ੁਰੂ ਕਰ ਦਿੱਤਾ। ਪਰ ਕਹਿੰਦੇ ਵੀ ਇਹ ਕ੍ਰਿਮੀਨਲ ਕੌਨਸਪੀਰੇਸੀ ਦਾ ਪਾਰਟ ਜਿਹੜਾ ਉਹ ਹੈਗਾ ਆ। ਸੋ ਢਿੱਲੋਂ ਉਹਨਾਂ ਨੇ ਇਹ ਕਨਫਰਮ ਤਾਂ ਨਹੀਂ ਕੀਤਾ ਵੀ ਜਸਟਿਸ ਡਿਪਾਰਟਮੈਂਟ ਲੈਮਨ ਦੇ ਉਲਟ ਚਾਰजेस ਪਾਰਟਿਕੂਲਰਲੀ ਲਾਉਣਗੇ ਜਾਂ ਨਹੀਂ, ਪਰ ਇਸ ਐਂਟੀ ਆਈਸ ਪ੍ਰੋਟੈਸਟ ਦਾ ਮੇਨ ਜਿਹੜਾ ਚਿਹਰਾ ਇਸ ਜੋ ਚਰਚ ਦੇ ਵਿੱਚ ਵਾਪਰਿਆ, ਉਹਦੇ ਲਈ ਡੌਨ ਲੈਮਨ ਜਿਹੜਾ ਉਹ ਬਣ ਗਿਆ। ਡੌਨ ਲੈਮਨ ਨੇ ਵੀ ਆਪਣੇ ਜਿਹੜੇ ਇਸ ਦੇ ਉੱਤੇ ਟਿੱਪਣੀ ਹੁਣ ਕੀਤੀ ਆ, ਕਹਿੰਦੇ ਵੀ ਇਹ ਹੁਣ ਧੱਕਾ ਜਿਹੜਾ ਕਹਿੰਦੇ ਵੀ ਮੇਰੇ ਨਾਲ ਇੱਕ ਹਿਸਾਬ ਦੇ ਨਾਲ ਕਰ ਰਿਹਾ ਆ। ਕਹਿੰਦੇ ਵੀ ਮੈਂ ਕੱਲਾ ਉੱਥੇ ਜਰਨਲਿਸਟ ਨਹੀਂ ਸੀਗਾ, ਰਿਪੋਰਟਰ ਨਹੀਂ ਸੀਗਾ ਜੋ ਇਸ ਨੂੰ ਕਵਰ ਕਰ ਰਿਹਾ ਸੀਗਾ, ਪਰ ਮੈਨੂੰ ਹੀ ਜਿਹੜਾ ਇਹਨਾਂ ਨੇ ਪੁਆਇੰਟ ਆਊਟ ਕਰ ਰਹੇ ਆ, ਤੇ ਕਹਿੰਦੇ ਵੀ ਆਊਟਰੇਜ ਜਿਹੜਾ ਉਹ ਮੇਰੇ ਉਲਟ ਵਧਾਇਆ ਜਿਹੜਾ ਹੋ ਜਾ ਰਿਹਾ। ਕਹਿੰਦੇ ਵੀ ਉਹ ਕਹਿੰਦਾ ਵੀ ਨਹੀਂ, ਮੈਂ ਬਿਲਕੁਲ ਠੀਕ ਰਿਪੋਰਟਿੰਗ ਇਸ ਦੇ ਵਿੱਚ ਕੀਤੀ ਆ। ਕਹਿੰਦੇ ਵੀ ਅਫਸੋਸ ਦੀ ਗੱਲ ਇਹ ਆ ਵੀ ਜਿਸ ਮਾਮਲੇ ਤੋਂ ਬਾਅਦ ਦੇ ਵਿੱਚ ਲੋਕ ਸੜਕਾਂ ਦੇ ਉਤਰੇ ਆ, ਉਸ ਦੀ ਇਨਵੈਸਟੀਗੇਸ਼ਨ ਕਰਨ ਤੋਂ ਇਹ ਡਿਪਾਰਟਮੈਂਟ ਜਿਹੜਾ ਉਹ ਇਨਕਾਰੀ ਹੋਇਆ ਪਿਆ ਆ। ਕਹਿੰਦੇ ਵੀ ਜਿਹੜੀ ਰਨੇ ਨਿਕੋਲ ਗੁੱਡ ਦੀ ਮੌਤ ਹੋਈ ਆ, ਜੋ ਗੋਲੀਆਂ ਦੇ ਨਾਲ, ਆਈਸ ਦੀ ਗੋਲੀਆਂ ਦੇ ਨਾਲ ਜਿਸ ਦਾ ਮੌਤ ਹੋਈ ਆ, ਵੀ ਉਸ ਦੀ ਇਨਵੈਸਟੀਗੇਸ਼ਨ ਕਰਨ ਤੋਂ ਇਹ ਟੋਟਲੀ ਭੱਜੇ ਹੋਏ ਨੇ। ਤੇ ਪਰ ਕਹਿੰਦੇ ਵੀ ਇਹ ਹੁਣ ਐਂਟੀ ਆਈਸ ਜਿਹੜੇ ਪ੍ਰੋਟੈਸਟ ਜਿਹੜਾ ਖਾਸ ਕਰਕੇ ਹੁਣ ਇਹ ਚਰਚ ਵਾਲਾ ਹੋਇਆ, ਇਸ ਦੇ ਵਿੱਚ ਇਸ ਨੂੰ ਇਹਨਾਂ ਨੇ ਹੁਣ ਮੁੱਦਾ ਜਿਹੜਾ ਆ ਉਹ ਵੱਡਾ ਬਣਾ ਲਿਆ ਆ। ਸੋ ਕਿਸੇ ਵੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਜੇ ਦੇਖਿਆ ਜਾਵੇ ਤਾਂ ਕਿਸੇ ਵੀ ਧਾਰਮਿਕ ਥਾਂ ਦੇ ਵਿੱਚ ਇਸ ਤਰੀਕੇ ਦਾ ਜਿਹੜਾ ਵਿਘਨ ਪਾਉਣਾ ਟੋਟਲੀ ਗਲਤ ਆ। ਤੁਸੀਂ ਆਈਸ ਦੇ ਉਲਟ ਜਾਂ ਕਿਸੇ ਵੀ ਪ੍ਰਸ਼ਾਸਨ ਦੇ ਉਲਟ ਪ੍ਰੋਟੈਸਟ ਕਰਨਾ ਆ, ਉਹ ਕਰੋ। ਉਹ ਆਪੋ ਆਪਣੀਆਂ ਜਿਹੜੀਆਂ ਥਾਵਾਂ ਹੁੰਦੀਆਂ ਆ, ਕਿਸੇ ਦੀ ਧਾਰਮਿਕ ਆਜ਼ਾਦੀ ਦੇ ਵਿੱਚ ਜਿਹੜਾ ਵਿਘਨ ਪਾਉਂਗੇ ਤਾਂ ਉਸ ਦਾ ਜਿਹੜਾ ਖਾਮਿਆਜ਼ਾ ਆ ਉਹ ਤੁਹਾਨੂੰ ਭੁਗਤਣਾ ਜਿਹੜਾ ਉਹ ਪਊਗਾ। ਪਰ ਇੱਥੇ ਜਿਹੜਾ ਹੁਣ ਪੱਤਰਕਾਰ ਆ,
ਇਹ ਕਹਿੰਦਾ ਵੀ ਮੈਨੂੰ ਇਸ ਪੂਰੇ ਪ੍ਰੋਟੈਸਟ ਦਾ ਇੱਕ ਫੇਸ ਜਿਹੜਾ ਉਹ ਬਣਾ ਕੇ ਪੇਂਟ ਕਰਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ ਆ। ਮੈਂ ਮਹਿਜ ਕਹਿੰਦਾ ਵੀ ਉੱਥੇ ਰਿਪੋਰਟਿੰਗ ਹੀ ਜਿਹੜਾ ਉਹ ਕਰ ਰਿਹਾ ਸੀ। ਪਰ ਢਿੱਲੋਂ ਹੋਣੀ ਕਹਿੰਦੇ ਆ ਵੀ ਨਹੀਂ, ਇਹਨੂੰ ਪਤਾ ਸੀ। ਇਹ ਇਨਫੈਕਟ ਕਹਿ ਸਕਦੇ ਹਾਂ ਵੀ ਬਗੈਰ ਕਹੇ ਉਹ ਕਹਿਣ ਦੀ ਕੋਸ਼ਿਸ਼ ਕਰ ਰਹੇ ਆ ਵੀ ਇਸ ਪੂਰੀ ਕਨਸਪੀਰੇਸੀ ਦੇ ਵਿੱਚ ਇਹ ਨਾਲ ਕਿਤੇ ਨਾ ਕਿਤੇ ਸ਼ਾਮਲ ਰਿਹਾ ਹੈਗਾ। ਜੀ। ਸੋ ਇੱਥੋਂ ਜਿਹੜੀ ਜਸਟਿਸ ਡਿਪਾਰਟਮੈਂਟ ਤੋਂ ਹਰਮੀਤ ਕੌਰ ਢਿੱਲੋਂ ਹੋਣੀ ਆ, ਉਹਨੇ ਵੀ ਕਲੀਅਰ ਕੀਤਾ ਹੈ ਵੀ ਕਿਸੇ ਵੀ ਧਾਰਮਿਕ ਜਗ੍ਹਾ ਦੇ ਉੱਤੇ ਆਪਾਂ ਇਹ ਜਿਹੜੇ ਇੱਦਾਂ ਦੇ ਪ੍ਰੋਟੈਸਟ ਆ ਉਹ ਆਪਾਂ ਨਹੀਂ ਹੋਣ ਦੇਵਾਂਗੇ ਫਿਊਚਰ ਦੇ ਵਿੱਚ। ਨੈਕਸਟ ਸੰਡੇ ਕਹਿੰਦੀ ਕੋਈ ਇੱਦਾਂ ਦੀ ਚੀਜ਼ ਜਿਹੜੀ ਵਾਪਰੂਗੀ, ਕੋਈ ਵੀ ਧਾਰਮਿਕ ਜਗ੍ਹਾ ਹੋਵੇ। ਵੈਸੇ ਧਾਰਮਿਕ ਜਗ੍ਹਾ ਤੇ ਨਹੀਂ ਵੀ ਹੋਣਾ ਚਾਹੀਦਾ ਹੈਗਾ ਇੱਦਾਂ ਦਾ। ਪਰ ਲੈਮਨ ਨੂੰ ਜ਼ਰੂਰ ਪਤਾ ਸੀ, ਕਿਉਂਕਿ CNN ਦਾ ਇਹ ਟੌਪ ਨੋਚ ਪੱਤਰਕਾਰ ਆ। ਕਿਸੇ ਟਾਈਮ ਰਿਹਾ, ਹੁਣ ਤਾਂ ਨਹੀਂ ਉੱਥੇ ਕਰਦਾ, ਉਹ ਤਾਂ ਫ੍ਰੀਲਾਂਸਰ ਹੀ ਆ। ਜੀ ਹਾਂ, ਤੇ ਸੋ ਇਹਨੂੰ ਪਤਾ ਆ। ਤੇ ਇਸ਼ੂ ਉੱਥੇ ਹੁਣ ਬਹੁਤ ਵੱਡਾ ਆ। ਬਾਰ-ਬਾਰ ਟਰੰਪ ਹੁਣੀ ਕਹਿ ਰਹੇ ਹੈਗੇ ਆ ਵੀ ਆਪਾਂ ਇੰਸੁਰੈਕਸ਼ਨ ਐਕਟ ਇਨਵੋਕ ਕਰਾਂਗੇ ਮਿਨੀਸੋਟਾ ਸਟੇਟ ਦੇ ਵਿੱਚ, ਤੇ 1500 ਟਰੂਪ ਆਲਰੇਡੀ ਪ੍ਰੀਪੇਅਰਡ ਆ ਡਿਪਲੋਏ ਕਰਨ ਦੇ ਲਈ। ਸੋ ਹਜੇ ਤੱਕ ਤਾਂ ਨਹੀਂ ਹੋਏ, ਪਰ ਉਹ ਕਹਿ ਰਹੇ ਆ ਬਾਰ-ਬਾਰ ਆਪਾਂ ਇਹ ਚੀਜ਼ ਨੂੰ ਕਰਾਂਗੇ। ਅਗਲੀ ਖਬਰ ਵੱਲ ਚਲੀਏ। ਐਰਿਕ ਸਵੈਲਵਲ ਵੱਲ ਆਈਏ। ਜੋ ਐਰਿਕ ਸਵੈਲਵਲ ਆਪਣੇ ਕਾਂਗਰਸਮੈਨ ਆ ਕੈਲੀਫੋਰਨੀਆ ਤੋਂ, ਯੂਨੀਅਨ ਸਿਟੀ ਕੈਸਟਰੋ ਵੈਲੀ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਆ, ਤੇ ਹੁਣ ਗਵਰਨਰ ਦੇ ਲਈ ਵੀ ਖੜੇ ਆ। ਉਹਨਾਂ ਨੇ ਅੱਜ ਇਹ ਕਿਹਾ ਆ ਵੀ ਜੋ ਡੈਮੋਕ੍ਰੇਟਸ ਇਹ ਕਹਿ ਰਹੇ ਆ ਵੀ ਆਪਾਂ 25th ਅਮੈਂਡਮੈਂਟ ਇਨਵੋਕ ਕਰਨਾ ਆ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਦੇ ਅਗੇਂਸਟ, ਤੇ ਮੈਂ ਉਹਦਾ ਜਿਹੜਾ ਸਾਥ ਦੇਣ ਜਾ ਰਿਹਾ ਹੈਗਾ। ਜੋ ਨਾਰਵੇ ਦੇ ਪ੍ਰਾਈਮ ਮਿਨਿਸਟਰ ਨੂੰ ਟਰੰਪ ਹੋਣਾ ਨੇ ਲੈਟਰ ਲਿਖਿਆ ਆ, ਉਹਦੇ ਸੰਬੰਧ ਦੇ ਵਿੱਚ ਜੋ ਲੈਟਰ ਲਿਖਿਆ ਵੀ ਉਹ ਡੈਮੋਕ੍ਰੇਟ ਹੁਣ ਕਈ ਕਹਿ ਰਹੇ ਆ ਵੀ ਆਪਾਂ ਜੋ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੇ ਅਗੇਂਸਟ ਇਹ ਜਿਹੜਾ ਆ 25th ਅਮੈਂਡਮੈਂਟ ਆ ਉਸ ਨੂੰ ਇਨਵੋਕ ਕੀਤਾ ਜਾਵੇ। ਜੀ, 25th ਅਮੈਂਡਮੈਂਟ ਦੇ ਨਾਲ ਮਾਨਸਿਕ ਤੌਰ ਦੇ ਉੱਤੇ ਕਹਿੰਦੇ ਹੁੰਦੇ ਆ ਵੀ ਜਦੋਂ ਪ੍ਰੈਜ਼ੀਡੈਂਟ ਦੀ ਸਥਿਤੀ ਮੈਂਟਲੀ ਜਾਂ ਫਿਜ਼ੀਕਲੀ ਵੀ ਉਹ ਠੀਕ ਕੰਮ ਕਰ ਨਾ ਸਕਣ, ਸੇਵਾਵਾਂ ਨਾ ਨਿਭਾ ਸਕਣ, ਤਾਂ ਫਿਰ ਇਨਵੋਕ ਕੀਤੀ ਜਾਂਦੀ ਆ। ਦੇ ਗੋਇੰਗ ਫॉर ਸਟ੍ਰਾਜ਼। ਇਹ ਤਾਂ ਹੁਣ ਧੱਕਾ ਹੀ ਆ। ਇਹ ਵੀ ਐਡੀ ਜਿਹੜੀ ਉਹ ਗੱਲ ਤਾਂ ਨਹੀਂ ਹੈਗੀ ਵੀ ਉਹਨਾਂ ਨੂੰ ਪਤਾ ਨਹੀਂ ਹੈ ਵੀ ਟਰੰਪ ਹੋਣਾ ਨੂੰ ਵੀ ਉਹ ਕੀ ਕਰ ਰਹੇ ਆ ਤੇ ਕੀ ਜਿਹੜਾ ਉਹ ਨਹੀਂ ਕਰ ਰਹੇ। ਪਰ ਡੈਮੋਕ੍ਰੇਟ ਵੀ ਇਹ ਹੁਣ ਇਹ ਕਰ ਰਹੇ ਆ ਵੀ ਲੈ ਟਰਾਈ ਟੂ ਸਟਿਕ ਇਟ, ਵੀ ਕੋਈ ਚੀਜ਼ ਜਿਹੜੀ ਉਹ ਸਟਿਕ ਜਿਹੜੀ ਉਹ ਕਰ ਜਾਵੇ। ਇਨਫੈਕਟ ਇਹ ਚੀਜ਼ਾਂ ਦਾ ਸਗੋਂ ਇਹਨਾਂ ਦੇ ਉਲਟ ਹੀ ਜਿਹੜਾ ਅਸਰ ਆ ਓਵਰਆਲ ਜਾਣਾ ਹੈਗਾ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਉਸ ਉੱਤੇ ਨਜ਼ਰ ਜਿਹੜੀ ਉਹ ਆਪਾਂ ਮਾਰਦੇ ਜਾਂਦੇ ਆ। ਜੱਜ ਨੇ ਕਹਿੰਦੇ ਵੀ ਇਹ ਵੀ ਆਈਸ ਦੀਆਂ ਫੈਸਿਲਿਟੀਜ਼ ਦੀ ਐਕਸੈਸ ਨੂੰ ਲੈ ਕੇ ਇਹ ਰੌਲਾ ਜਿਹੜਾ ਪਿਆ ਹੋਇਆ ਆ। ਕੈਲੀਫੋਰਨੀਆ ਦੇ ਅੱਜ ਜਿਹੜੇ ਦੋਨੋਂ ਸੈਨੇਟਰ ਆ, ਐਲੈਕਸ ਪਡੇਆ ਤੇ ਦੂਜਿਆਂ ਦਾ ਮੈਨੂੰ ਨਾਮ ਭੁੱਲ ਗਿਆ, ਵਿਸਰ ਗਿਆ, ਤੇ ਉਹ ਅੱਜ ਮੁਹਾਵੇ ਦੇ ਵਿੱਚ ਗਏ ਹੋਏ ਆ ਆਈਸ ਦੀ ਜਿਹੜੀ ਡਿਟੈਂਸ਼ਨ ਫੈਸਿਲਿਟੀ ਆ ਉੱਥੇ ਮੁਆਇਨਾ ਕਰਨ ਦੇ ਲਈ। ਪਹਿਲੇ 15 ਦਿਨਾਂ ਦੇ ਵਿੱਚ ਆਲਰੇਡੀ 6 ਮੌਤਾਂ ਜਿਹੜੀਆਂ ਆਈਸ ਦੇ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਹੋ ਚੁੱਕੀਆਂ ਆ। ਪਿਛਲੇ ਸਾਲ ਦੇ ਵਿੱਚ 32 ਮੌਤਾਂ ਜਿਹੜੀਆਂ ਇਹਨਾਂ ਦੀ ਡਿਟੈਂਸ਼ਨ ਫੈਸਿਲਿਟੀਜ਼ ਦੇ ਵਿੱਚ ਹੋਈਆਂ ਸੀਗੀਆਂ। ਸੋ ਜੱਜ ਨੇ ਕਹਿੰਦੇ ਵੀ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਨਵੀਂ ਜਿਹੜੀ ਪਾਲਿਸੀ ਆ ਉਸ ਨੂੰ ਬਲੌਕ ਕਰਨ ਦੇ ਉੱਤੇ ਰੋਕ ਲਾ ਦਿੱਤੀ ਆ। ਇਹ ਕੋਸ਼ਿਸ਼ ਜਿਹੜੀ ਇਹਨਾਂ ਦੀ ਸੀਗੀ, ਕਹਿੰਦੇ ਵੀ ਮੈਂਬਰਸ ਆਫ ਜਿਹੜੇ ਕਾਂਗਰਸ ਨੇ ਉਹਨਾਂ ਨੂੰ ਇਸ ਨਵੀਂ ਪਾਲਿਸੀ ਦੇ ਤਹਿਤ ਮੈਂਬਰਸ ਆਫ ਕਾਂਗਰਸ ਨੂੰ ਘੱਟੋ ਘੱਟ 1 ਹਫ਼ਤੇ ਦਾ ਨੋਟਿਸ ਦੇਣਾ ਪੈਣਾ ਆ ਜੇ ਉਹ ਆਈਸ ਦੀ ਡਿਟੈਂਸ਼ਨ ਫੈਸਿਲਿਟੀ ਦੇ ਵਿੱਚ ਜਾ ਕੇ ਦੇਖਣਾ ਜਿਹੜਾ ਉਹ ਚਾਹੁੰਦੇ ਆ। ਕਾਂਗਰਸ ਵਾਲੇ ਤੇ ਲਾਅ ਮੇਕਰਸ ਉਹ ਕਹਿੰਦੇ ਯਾਰ ਇਦਾਂ ਕਿੱਦਾਂ ਤੁਸੀਂ ਕਰ ਸਕਦੇ ਆ ਵੀ ਪਹਿਲੋਂ 1 ਹਫ਼ਤਾ ਤੁਹਾਨੂੰ ਜਿਹੜਾ ਅਸੀਂ ਦੱਸਾਂਗੇ ਕਦੋਂ ਆਉਣਾ ਕਦੋਂ ਨਹੀਂ ਆਉਣਾ। ਕਹਿੰਦੇ ਵੀ ਇਹ ਗਲਤ ਆ, ਸਾਨੂੰ ਆਜ਼ਾਦੀ ਹੋਣੀ ਚਾਹੀਦੀ, ਜਦੋਂ ਮਰਜ਼ੀ ਜਾ ਕੇ ਇਹਨਾਂ ਦਾ ਮੁਆਇਨਾ ਜਿਹੜਾ ਅਸੀਂ ਕਰ ਸਕਦੇ ਆ। ਤੇ ਇਸ ਦੇ ਉਲਟ ਇਹਨਾਂ ਨੇ ਅਦਾਲਤ ਦਾ ਸਹਾਰਾ ਲੈਣ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਹੜੇ ਫੈਡਰਲ ਜੱਜ ਆ ਉਹਨਾਂ ਨੇ ਇਹ ਰਾਹਤ ਜਿਹੜੇ ਕਾਂਗਰਸ ਦੇ ਲਾਅ ਮੇਕਰਸ ਆ ਉਹਨਾਂ ਨੂੰ ਨਹੀਂ ਦਿੱਤੀ। ਹਾਲ ਦੀ ਘੜੀ ਹੈ ਜਿਹੜੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੀ ਜਿਹੜੀ ਨਵੀਂ ਪਾਲਿਸੀ ਇਹਨਾਂ ਨੇ ਬਣਾਈ ਆ ਵੀ 1 ਹਫ਼ਤੇ ਦਾ ਤੁਹਾਨੂੰ ਵਕਤ ਦੇ ਕੇ ਹੀ ਆਉਣਾ ਪਊਗਾ, ਉਹ ਬਰਕਰਾਰ ਜਿਹੜੀ ਉਹ ਰਹੀ ਹੈਗੀ ਆ। ਸੋ ਟਰੰਪ ਹੁਣਾਂ ਦੀ ਇਸ ਦੇ ਵਿੱਚ ਇੱਕ ਹਿਸਾਬ ਦੇ ਨਾਲ ਜਿੱਤ ਹੋਈ ਹੈ। ਯੂਐਸ ਡਿਸਟ੍ਰਿਕਟ ਜੱਜ ਜੀਆ ਕੌਬ ਵਾਸ਼ਿੰਗਟਨ ਡੀਸੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਇਹਦੇ ਵਿੱਚ ਕੋਈ ਵੀ ਵਾਇਲੇਸ਼ਨ ਨਹੀਂ ਕੀਤੀ, ਜਿਹੜਾ ਕਿ ਅਰਲੀਅਰ ਕੋਰਟ ਨੇ ਪਹਿਲਾਂ ਜਿਹੜੀ ਅਦਾਲਤ ਨੇ ਆਰਡਰ ਜਿਹੜਾ ਦਿੱਤਾ ਸੀਗਾ 7 ਦਿਨ ਦਾ ਜਿਹੜੀ ਨੋਟਿਸ ਰਿਕੁਆਇਰਮੈਂਟ ਆ ਕਾਂਗਰੈਸ਼ਨਲ ਓਵਰਸਾਈਟ ਕਰਨ ਦੇ ਜਿਹੜੇ ਉਹ ਲਈ। ਸੋ ਇਹ ਦੇਖਦੇ ਆ
ਵੀ ਅੱਗੇ ਜਿਹੜਾ ਹੁਣ ਅੱਗੇ ਕੀ ਜਿਹੜਾ ਉਹ ਬਣਦਾ ਆ। ਜਿਹੜੇ ਕਾਂਗਰੈਸ਼ਨਲ ਲਾ ਮੇਕਰਸ ਆ, ਬੇਸਿਕਲੀ ਜਿਹੜੇ ਡੈਮੋਕ੍ਰੇਟ ਲਾ ਮੇਕਰਸ ਆ, ਉਹੀ ਆਈਸੀਐਮ ਫੈਸਿਲਿਟੀ ਦੇ ਵਿੱਚ ਜਾ ਕੇ ਕਹਿ ਲਓ ਵੀ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਆ ਵੀ ਆਹ ਦੇਖੋ ਜੀ ਇੱਥੇ ਇੱਦਾਂ ਹੋ ਰਿਹਾ, ਉੱਥੇ ਉੱਦਾਂ ਹੋ ਰਿਹਾ। ਤੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਕਹਿੰਦੇ ਆ ਵੀ ਤੁਸੀਂ ਇਸ ਤਰੀਕੇ ਦੇ ਨਾਲ ਆ ਕੇ ਇਨਫੈਕਟ ਸਾਡੇ ਕੰਮਕਾਜ ਦੇ ਵਿੱਚ ਵਿਘਨ ਹੀ ਪਾਉਂਦੇ ਆ, ਹੋਰ ਜ਼ਿਆਦਾ ਕੁਛ ਤਾਂ ਤੁਸੀਂ ਜਿਹੜਾ ਉਹ ਨਹੀਂ ਕਰ ਰਹੇ ਹੈਗੇ, ਜਾਂ ਆਪਣੇ ਪੋਲੀਟੀਕਲ ਪੁਆਇੰਟਸ ਬਣਾਉਣ ਦੇ ਲਈ ਜਿਹੜੇ ਉਹ ਤੁਸੀਂ ਆ ਰਹੇ ਆ। ਪਰ ਉਹ ਕਹਿੰਦੇ ਵੀ ਅਸੀਂ ਜੋ ਉੱਥੇ ਧੱਕਾ ਹੋ ਰਿਹਾ ਆ ਇਹਨਾਂ ਫੈਸਿਲਿਟੀਜ਼ 'ਚ, ਉਹ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਆ ਉਹ ਕਰਦੇ ਆ। ਤੇ ਹੁਣ ਇਹਨਾਂ ਨੂੰ 7 ਦਿਨ ਦਾ ਨੋਟਿਸ ਦੇ ਕੇ ਹੀ ਜਾਣਾ ਪਿਆ ਕਰੂਗਾ। ਪਰ ਸਵਾਲ ਤਾਂ ਜਿਹੜੇ ਹਰਜੋਤ ਸਿੰਘ ਜੀ ਉੱਠਣੇ ਹੀ ਆ ਵੀ 32 ਮੌਤਾਂ ਪਿਛਲੇ ਸਾਲ ਤੇ 6 ਮੌਤਾਂ ਆਲਰੇਡੀ ਇਹਨਾਂ 15 ਦਿਨਾਂ ਦੇ ਵਿੱਚ, 20 ਦਿਨਾਂ ਦੇ ਵਿੱਚ ਆਈਸ ਦੀਆਂ ਡਿਟੈਂਸ਼ਨ ਫੈਸਿਲਿਟੀਜ਼ ਦੇ ਵਿੱਚ ਹੋ ਚੁੱਕੀਆਂ ਨੇ। ਜੀ ਬਿਲਕੁਲ। ਸੋ ਦੋ ਜਿਹੜੇ ਸੈਨੇਟਰ ਆਪਣੇ ਹੈਗੇ ਐਲੈਕਸ ਪਡੀਆ ਤੇ ਐਡਮ ਸ਼ਿਫ ਕਾਫੀ ਪੁਰਾਣੇ ਸੈਨੇਟਰ ਆ, ਤੇ ਐਲੈਕਸ ਪਡੀਆ ਜਿਹੜੇ ਆ ਥੋੜੇ ਸਮੇਂ ਤੋਂ ਆਪਣੇ ਹੈਗੇ ਯੰਗ ਸੈਨੇਟਰ ਕਹ ਲਓ, ਸੈਨੇਟਰਸ ਦੀ ਉਮਰ ਦੇ ਹਿਸਾਬ ਨਾਲ। ਜੀ ਅਗਲੀ ਖਬਰ ਵੱਲ ਚਲੀਏ। ਬ੍ਰਿਟੇਨ ਨੇ ਇੱਕ ਬਹੁਤ ਵੱਡੀ ਚਾਈਨੀਜ਼ ਐਮਬੈਸੀ ਆ ਉਹ ਲੰਡਨ ਦੇ ਵਿੱਚ ਅਪਰੂਵ ਕਰ ਦਿੱਤੀ ਆ, ਹਾਲਾਂਕਿ ਉਹਨਾਂ ਨੂੰ ਕਾਫੀ ਨੈਸ਼ਨਲ ਸਿਕਿਉਰਿਟੀ ਦਾ ਖਤਰਾ ਵੀ ਹੈਗਾ ਆ। ਉਹਦਾ ਜਿਹੜੇ ਲੋਕ ਆ ਉਹ ਕਾਫੀ ਵਿਰੋਧ ਵੀ ਕਰ ਰਹੇ ਹੈਗੇ ਆ। ਚਾਈਨਾ ਨੇ ਰਾਇਲ ਮਿੰਟ ਕੋਰਟ, ਜਿੱਥੇ ਕਿ ਬ੍ਰਿਟਿਸ਼ ਵਾਲੇ ਇੱਕ ਸਟ੍ਰਾਈਕ ਕੁਆਇਨਸ ਨੂੰ ਯੂਜ਼ ਕਰਦੇ ਸੀ, ਉਹ 2018 ਦੇ ਵਿੱਚ $312 ਮਿਲੀਅਨ ਦੀ ਜਗ੍ਹਾ ਉਹ ਖਰੀਦੀ ਚਾਈਨਾ ਵਾਲਿਆਂ ਨੇ। ਤੇ ਹੁਣ 20,000 ਸਕੁਅਰ ਮੀਟਰ, ਜਿੱਦਾਂ ਕਿ 2,15,000 ਸਕੁਅਰ ਫੁੱਟ ਅੰਬੈਸੀ ਉਹ ਬਣਾਉਣ ਜਾ ਰਹੇ ਆ, ਜੋ ਕਿ ਯੂਰਪ ਦੇ ਵਿੱਚ ਕਹਿੰਦੇ ਵੀ ਸਭ ਤੋਂ ਵੱਡੀ ਚਾਈਨਾ ਦਾ ਜਿਹੜਾ ਡਿਪਲੋਮੈਟਿਕ ਆਊਟਪੋਸਟ ਹੋਊਗਾ। 3 ਟਾਈਮਸ ਬਿਫੋਰ ਜਿਹੜੀ ਗਵਰਨਮੈਂਟ ਨੇ ਅਪਰੂਵ ਕੀਤਾ ਸੀ ਪਲਾਨ, ਉਹ ਤੋਂ 3 ਟਾਈਮ ਵੱਡਾ। ਸੋ ਇਹਨੂੰ ਲੈਂਦੇ ਹੋਏ ਬਹੁਤ ਸਾਰੇ ਲੋਕ ਆ ਉਹ ਵਿਰੋਧ ਵੀ ਕਰ ਰਹੇ ਆ ਵੀ ਤੁਸੀਂ ਹੁਣ ਕਮਿਊਨਿਸਟ ਕੰਟਰੀ ਦੀ ਜਿਹੜੀ ਅੰਬੈਸੀ ਆ ਐਡੀ ਵੱਡੀ, ਤੇ ਉਹ ਹੁਣ ਬਿਲਕੁਲ ਤੁਸੀਂ ਸੈਂਟਰ ਚਲਾ ਰਹੇ ਹੈਗੇ ਆ। ਉੱਥੇ ਜੋ ਟਾਵਰ ਬ੍ਰਿਜ ਆ ਉਹਦੇ ਲਾਗੇ ਵੀ ਹੈਗਾ, ਬਿਲਕੁਲ ਐਨ ਸੈਂਟਰ ਦੇ ਵਿੱਚ। ਸੋ ਇਹਦਾ ਵਿਰੋਧ ਹੋ ਰਿਹਾ, ਟੈਲੀਗ੍ਰਾਫ ਨੇ ਵੀ ਕਾਫੀ ਕਵਰ ਕੀਤਾ ਹੈਗਾ ਇਸ ਨੂੰ। ਹੁਣ ਦੇਖਦੇ ਆ ਵੀ ਅਪਰੂਵ ਹੁੰਦਾ ਹੈ ਕਿ ਨਹੀਂ। ਪਰ ਇੱਕ ਪਾਸੇ ਚਾਈਨਾ ਤੇ ਰਸ਼ੀਆ ਦੇ ਉਲਟ ਪੂਰੀ ਦੁਨੀਆ ਇਕੱਠੀ ਹੋਈ ਹੈਗੀ ਆ, ਤੇ ਉਧਰ ਫਿਰ ਏਡੀਆਂ ਵੱਡੀਆਂ ਅੰਬੈਸੀਆਂ ਵੀ ਨਾਲ ਦੀ ਨਾਲ ਜਿਹੜੀਆਂ ਆ ਅਪਰੂਵ ਕਰੀ ਜਾ ਰਹੇ ਹਨ। ਮੈਨੂੰ ਲੱਗਦਾ ਵੀ ਟਰੰਪ ਹੁਣਾਂ ਤੋਂ ਝੰਬੇ ਨੇ ਵਿਚਾਰੇ ਇਹ, ਤੇ ਉਹ ਚਾਈਨਾ ਨੂੰ ਜਾ ਕੇ ਜੱਪੀਆਂ ਪੈ ਰਹੀਆਂ। ਆਪਣੇ ਗੁਆਂਢੀ ਮੁਲਕ ਕੈਨੇਡਾ ਨੂੰ ਦੇਖ ਲਓ, ਉਹ ਵੀ ਚਾਈਨਾ ਦੇ ਨਾਲ ਇੱਕਦਮ ਜਿਹੜੇ ਉਹ ਰਿਸ਼ਤੇ ਆ ਉਹਨਾਂ ਨੂੰ ਬਿਲਕੁਲ ਐ ਸੋਹਣਿਆ ਕਰ ਰਿਹਾ ਆ। ਤੇ ਯੂਕੇ ਵਾਲੇ ਵੀ ਦੇਖ ਰਹੇ ਆ, ਯੂਰਪ ਵਾਲੇ ਵੀ ਦੇਖ ਰਹੇ ਆ ਵੀ ਅਸਲ ਦੇ ਵਿੱਚ ਪੂਰੇ ਜੋ ਮਾਮਲੇ ਇਸ ਟਾਈਮ ਦੁਨੀਆ ਦੇ ਵਿੱਚ ਜੋ ਚੱਲ ਰਿਹਾ ਆ, ਉਹਨਾਂ ਨੇ ਦਿਖਾ ਦਿੱਤਾ ਵੀ ਪਾਵਰ ਜਿਹੜੀ ਉਹ ਲਾਈ ਕਿੱਥੇ ਕਰ ਰਹੀ ਆ, ਪਾਵਰ ਅਸਲ 'ਚ ਹੈ ਕਿੱਥੇ ਆ, ਇਹ ਕਿਹੜੇ ਮੁਲਕਾਂ ਦੇ ਕੋਲ ਪਾਵਰ ਆ। ਅਮਰੀਕਾ ਦੇ ਕੋਲ ਆ, ਉਹ ਨਜ਼ਰ ਆ ਰਹੀ ਆ। ਦੂਜੀ ਚੀਨ ਦੇ ਕੋਲ ਉਹ ਪਾਸੇ ਜਿਹੜੀ ਨਜ਼ਰ ਆ ਰਹੀ ਆ। ਟਰੰਪ ਹੋਣਾ ਨੇ ਜਿਸ ਤਰੀਕੇ ਦੇ ਨਾਲ ਆਪਣਾ ਨੈਸ਼ਨਲ ਸਿਕਿਉਰਿਟੀ ਸਟ੍ਰੈਟਜੀ ਜਿਹੜੀ ਉਹ ਪੇਸ਼ ਕੀਤੀ ਆ ਵੈਸਟਰਨ ਹੈਮੋਸਫੀਅਰ ਵਾਲੀ, ਚਾਈਨਾ ਨੂੰ ਉਧਰ ਖੁੱਲੇ ਛੱਡ ਦਿੱਤਾ। ਯੂਰਪ ਦੇ ਵਿੱਚ ਯੂਰੇਸ਼ੀਆ ਕਹਿ ਲਓ ਵੀ ਉਧਰ ਚਾਈਨਾ ਤੇ ਰੂਸ ਦਾ ਜਿਹੜਾ ਦਬਦਬਾ ਆ ਉਹ 100% ਜਿਹੜਾ ਉਹ ਵਧੇਗਾ ਜਦੋਂ ਟਰੰਪ ਹੋਣਾ ਨੇ ਉਹ ਬੇਸਿਕਲੀ ਅਮਰੀਕਾ ਨੇ ਉਹ ਇਲਾਕੇ ਨੂੰ ਜਿਹੜਾ ਇੱਕ ਹਿਸਾਬ ਦੇ ਨਾਲ ਖੁੱਲਿਆ ਛੱਡ ਦਿੱਤਾ। USAID ਬੰਦ ਕਰਕੇ ਉਹਨਾਂ ਨੇ ਸਾਰੀ ਜਿਹੜੀ ਹੁਣ ਫੋਕਸ ਆ ਅਮਰੀਕਾ ਨੇ ਆਪਣੇ ਵੈਸਟਰਨ ਹੈਮਿਸਫੀਅਰ ਦੇ ਵਿੱਚ ਜਿਹੜਾ ਉਹ ਲੈ ਆਂਦਾ ਆ। ਯੂਰਪ ਜਿਹਦੇ ਕੋਲ ਆਪਣਾ ਕੰਟਰੋਲ ਕੁਛ ਨਹੀਂ ਆ, ਅਮਰੀਕਾ ਦੇ ਸਿਰ ਦੇ ਉੱਤੇ ਹੀ ਇੱਕ ਹਿਸਾਬ ਦੇ ਨਾਲ ਉਹ ਤਿੰਗੜਦਾ ਸੀਗਾ, ਕਹਿ ਲਓ ਵੀ ਉਹਦੇ ਕੋਲ ਜ਼ੋਰ ਸੀਗਾ। ਹਾਂ, ਫਾਈਨੈਂਸ਼ੀਅਲ ਇੰਸਟੀਚਿਊਟਸ, ਪੁਰਾਣੀਆਂ ਆਰਟਸ ਐਂਡ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਕੋਲ ਪੁਰਾਣੀਆਂ ਜਿਹੜੀਆਂ ਪਈਆਂ ਸੀਗੀਆਂ, ਮਿਲਟਰੀ ਪਾਵਰ ਨੂੰ ਦੇਖਦੇ ਹੋਏ ਜਾਂ ਓਵਰਆਲ ਪਾਵਰ ਨੂੰ ਦੇਖਦੇ ਹੋਏ ਉਹ ਕਾਫੀ ਜੇ ਇਹ ਮੁਲਕਾਂ ਨੂੰ ਦੇਖਿਆ ਜਾਵੇ ਤਾਂ ਅਲੱਗ ਥਲੱਗ ਜਿਹੜੇ ਉਹ ਪੈ ਗਏ ਆ, ਤੇ ਉਹ ਚਾਈਨਾ ਦੀ ਡੋਮੀਨੈਂਸ ਨੂੰ ਕਿਤੇ ਨਾ ਕਿਤੇ ਮੰਨਣਾ ਜਿਹੜਾ ਉਹ ਸ਼ੁਰੂ ਜਿਹੜਾ ਉਹ ਕਰ ਰਹੇ ਆ। ਖਾਸ ਕਰਕੇ ਉਦੋਂ ਜਦੋਂ ਅਮਰੀਕਾ ਤੇ ਵੈਸਟ ਦੇ ਜਿਹੜੇ ਬਾਕੀ ਐਲਾਈਜ਼ ਆ ਯੂਰਪ ਦੇ ਜਿਹੜੇ ਮੁਲਕ ਨੇ ਉਹਨਾਂ ਦੇ ਰਿਸ਼ਤਿਆਂ ਦੇ ਵਿੱਚ ਦਰਾਰਾਂ ਜਾਂ ਕਹਿ ਲਓ ਵੀ ਖਟਾਸ ਪੈਦਾ ਹੋ ਰਹੀ ਹੈਗੀ ਆ। ਜੀ, ਤੇ ਜਾਂਦੇ ਵਰਲਡ ਇਕਨੋਮਿਕ ਫੋਰਮ ਜੋ ਹੋ ਰਹੀ ਆ ਡੈਵੋਸ ਦੇ ਵਿੱਚ, ਉਹਦੀ ਜੇ ਥੋੜੀ ਜਿਹੀ ਇਨਫੋਰਮੇਸ਼ਨ ਦੱਸਦੀ ਜਾਈਏ। ਆਲਰੇਡੀ ਸ਼ੁਰੂ ਆ, ਉਹ 19 ਤਰੀਕ ਤੋਂ 23 ਤਰੀਕ ਤੱਕ ਹੋਣੀ ਹੈਗੀ ਆ। ਇੱਕ ਇਕੋਨੋਮਿਸਟ ਜਰਮਨ ਦਾ ਸੀਗਾ ਕਲੌਸ ਸ਼ਵਾਬ, ਉਹਨੇ 1971 ਚ ਸ਼ੁਰੂ ਕੀਤੀ ਸੀ। 2026 ਦੀ ਜਿਹੜੀ ਵਰਲਡ ਇਕਨੋਮਿਕ ਫੋਰਮ ਆ ਉਹ ਜਨਵਰੀ 19 ਤੋਂ ਲੈ ਕੇ 23 ਤੱਕ ਹੋਊਗੀ।
350 ਦੇ ਕਰੀਬ ਗਵਰਨਮੈਂਟ ਦੇ ਲੀਡਰਸ ਪਾਰਟਿਸਿਪੇਟ ਕਰੂਗੇ। 60 ਦੇ ਕਰੀਬ ਗਵਰਨਮੈਂਟ ਹੈਡਸ ਜਾਣੀ ਕਿ ਪ੍ਰੈਜ਼ੀਡੈਂਟ, ਪ੍ਰਾਈਮ ਮਿਨਿਸਟਰ ਇਹ ਕਰਨਗੇ। ਡੈਵੋਸ ਇੱਕ ਛੋਟਾ ਜਿਹਾ ਟਾਊਨ ਆ ਸਵਿਟਜ਼ਰਲੈਂਡ 'ਚ, ਜਿਹਦੀ 10,000 ਪਾਪੂਲੇਸ਼ਨ ਆ। 1500 ਮੀਟਰ ਜਾਣੀ ਕਿ 5000 ਸਕੁਅਰ ਫੁੱਟ ਉਚਾਈ ਦੇ ਉੱਤੇ ਹੈਗਾ। ਤੇ ਇਸ ਸਮਿਟ ਦੇ ਵਿੱਚ ਦੁਨੀਆ 'ਚ ਕੀ ਕੁਝ ਵਾਪਰ ਰਿਹਾ, ਕਿਹੜੇ ਮੁਲਕਾਂ 'ਚ ਕਿਹਨੂੰ ਹੈਲਪ ਦੀ ਜ਼ਰੂਰਤ ਹੈਗੀ ਆ, ਇਕੋਨਮੀ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਵਾਪਰਦਾ ਹੈਗਾ। 3000 ਦੇ ਕਰੀਬ ਜਿਹੜੇ ਬਿਜ਼ਨੈਸਸ, ਗਵਰਨਮੈਂਟ ਬਿਯੋਂਡ ਹੋਰ ਕਈ ਐਕਟਿਵਿਸਟ ਜਿਹੜੇ ਆ ਇਹਦੇ ਵਿੱਚ ਹਿੱਸਾ ਲੈਂਦੇ ਆ। ਉੱਥੇ ਪ੍ਰੋਟੈਸਟ ਵਗੈਰਾ ਵੀ ਕਾਫੀ ਹੁੰਦੇ ਹੈਗੇ ਆ। ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ, ਯੂਰਪੀਅਨ ਕਮਿਸ਼ਨ ਦੇ ਪ੍ਰੈਜ਼ੀਡੈਂਟ ਉਰਸੁਲਾ, ਸੀਰੀਆ ਦੇ ਪ੍ਰੈਜ਼ੀਡੈਂਟ ਇਸੇ ਤਰ੍ਹਾਂ ਮਾਰਕ ਕਾਰਨੀ, ਕੈਨੇਡਾ ਦੇ ਪ੍ਰਾਈਮ ਮਿਨਿਸਟਰ, ਕਤਰੀ ਪ੍ਰਾਈਮ ਮਿਨਿਸਟਰ, ਈਵਨ ਆਪਣੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣੀ ਵੀ ਉੱਥੇ ਜਾ ਰਹੇ ਹੈਗੇ ਆ। 55 ਮਿਨਿਸਟਰ ਜੋ ਇਕੋਨਮੀ ਤੇ ਫਾਈਨੈਂਸ ਦੇ, 33 ਮਿਨਿਸਟਰ ਫੋਰਨ ਅਫੇਅਰਸ ਦੇ, 34 ਮਿਨਿਸਟਰ ਟ੍ਰੇਡ ਦੇ ਤੇ 11 ਸੈਂਟਰਲ ਬੈਂਕ ਦੇ ਗਵਰਨਰਸ ਉੱਥੇ ਪਹੁੰਚਣਗੇ। ਇਸ ਤੋਂ ਬਿਨਾਂ ਟੈਕ ਕੰਪਨੀਆਂ ਦੇ ਜੈਨਸਨ ਹੁਆਂਗ, ਇਨਵੀਡੀਆ ਦੇ, ਮਾਈਕਰੋਸਾਫਟ ਦੇ ਸਤਿਆ ਨਡੈਲਾ, ਡੈਮਿਸ ਹਸੈਵਿਸ ਗੂਗਲ ਦੇ, ਡੀਪ ਮਾਈਂਡ ਤੇ ਆਰਥਰ ਮੈਂਚ ਤੇ ਫਰਾਂਸ ਦੇ ਮਿਸਟਰੈਲ AI ਦੇ ਜਿਹੜੇ ਹੈਡ ਹੈਗੇ ਆ ਉਹ ਵੀ ਪਹੁੰਚ ਰਹੇ ਹੈਗੇ ਆ। ਕਿਹੜਾ ਨਹੀਂ ਪਹੁੰਚ ਰਿਹਾ, ਇਰਾਨ ਦਾ ਫੋਰਨ ਮਿਨਿਸਟਰ ਨਹੀਂ ਜਾ ਰਿਹਾ ਤੇ ਇੰਡੀਆ ਦੇ ਪ੍ਰਾਈਮ ਮਿਨਿਸਟਰ ਬਾਰੇ ਹਜੇ ਸ਼ੋਰ ਨਹੀਂ ਹੈ ਵੀ ਉਹ ਉੱਥੇ ਪਹੁੰਚਣਗੇ ਕਿ ਨਹੀਂ। ਏਜੰਡਾ ਕੀ ਹੈ ਇਸ ਵਾਰ ਦਾ ਮੇਨ, ਕਹਿੰਦੇ ਇਹੀ ਆ ਵੀ ਸਪਿਰਿਟ ਆਫ ਡਾਇਲੋਗ। 200 ਦੇ ਕਰੀਬ ਸੈਸ਼ਨਸ ਹੋਣੇ ਆ ਜੀਓਪੋਲਿਟੀਕਲ ਤੇ ਆਰਟੀਫਿਸ਼ੀਅਲ ਇੰਟੈਲੀਜੈਂਸ ਤੋਂ ਲੈ ਕੇ ਕਲਾਈਮੇਟ ਚੇਂਜ ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ। ਤੇ ਹਰਜੋਤ ਸਿੰਘ ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮਿਲਾਂਗੇ ਅਗਲੀ ਵਾਰ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।